76 ਸਾਲ ਹੋ ਗਏ ਤੇ ਨਸ਼ਾ में आजाद होए ਨੂੰ ਆਪਣਾ ਦੇਸ਼। ਬਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਮਲੀਆ 76 ਸਾਲ ਆਜ਼ਾਦੀ ਮਿਲੀ ਨੂੰ ਹੋ ਹੀ ਗਏ ਆ ਕਿਉਂ ਮਾਸਟਰ। ਨਾਲੇ ਸਾਡੇ ਮੋਦੀ ਸਾਹਿਬ ਨੇ ਕਿਹਾ ਸੀ ਨਾ ਕਿ ਤਿਰੰਗਾ ਹਰ ਘਰ ਚ ਹੋਣਾ ਚਾਹੀਦਾ। ਹਾਂ ਕਿਹਾ ਸੀ ਆਪਾਂ ਵੀ ਲਾਦਾ ਵੀ ਤਿਰੰਗਾ। ਬੱਲੇ ਹੋਏ ਅਮਲੀਆ। ਨਾਲੇ ਵੋਟੋ ਕਰਾਤੀ ਤੇ ਨਸ਼ਾ ਮੈਂ ਰਿੰਪੀ ਕੋਲੋਂ। ਤੂੰ ਟੁੱਟੀ ਜੀ ਛਾਨੀ ਜੀ ਰਹਿਣਾ ਤੂੰ ਝੋਪੜੀ ਚ ਉੱਥੇ ਤਿਰੰਗਾ ਲਾਇਆ ਸੀ। ਸਾਡਾ ਉਹੀ ਘਰ ਆ ਤੇ ਨਸ਼ਾ ਮੈਂ ਸਵਾ ਲੱਗ ਦਾ। ਚੱਲ ਵਧੀਆ ਤਿਰੰਗਾ ਤਾਂ ਲਾਇਆ ਮੁੰਡਿਆ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਸਾਡੇ ਦੇਸ਼ ਦਾ ਝੰਡਾ। ਆਜ਼ਾਦੀ ਮਾਸਟਰ ਜੀ ਕਾਹਦੀ ਆਜ਼ਾਦੀ? ਗਰੀਬ ਆਦਮੀ ਦਾ ਤੁਸੀਂ ਹਾਲ ਦੇਖ ਲਓ। ਜਿਨ੍ਹਾਂ ਨੇ ਆਜ਼ਾਦੀ ਸਾਡੇ ਤੇ ਲਾਗੂ ਕਰਨੀ ਸੀਗੀ ਉਹ ਲਾਗੂ ਅਮੀਰਾਂ ਲਈ ਹੋਰ ਆ, ਗਰੀਬਾਂ ਲਈ ਹੋਰ ਆ। ਬਣਾਇਆ ਕੁਝ ਹੋਰ ਸੀਗਾ। ਤੁਸੀਂ ਤਾਂ ਇਹ ਮਤਲਬ ਜ਼ਿਆਦਾ ਜਾਣਦੇ ਆ ਵੀ ਆਜ਼ਾਦੀ ਦੇ ਵਿੱਚ ਕਾਨੂੰਨ ਕੀ ਸਾਰਿਆਂ ਲਈ ਇੱਕ ਬਰਾਬਰ ਸੀਗਾ। ਹੁਣ ਅਮੀਰ ਲਈ ਕਾਨੂੰਨ ਹੋਰ ਆ, ਗਰੀਬ ਲਈ ਹੋਰ ਆ। ਸਿੱਖਿਆ ਦੇ ਮਸਲੇ 'ਚ ਤੁਸੀਂ ਲੈ ਲਓ, ਹੋਰ ਕਿਹੜੀਆਂ ਚੀਜ਼ਾਂ ਦੇ ਵਿੱਚ ਹੈਗੇ। ਲੋਕ ਔਖੇ ਵੀ ਆ ਬਹੁਤ। ਗੁਰਦਾਸ ਰਾਮ ਆਲਮ ਤਾਇਆ 3 ਸਾਲ ਹੋਏ ਸੀ ਅਜੇ ਆਜ਼ਾਦੀ ਮਿਲੀ 1950 ਚ। ਉਹਨੇ ਕਵਿਤਾ ਲੈ ਕੇ ਮਾਰੀ। ਮੈਂ ਜ਼ਰੂਰ ਚਾਹੁੰਦਾ ਵੀ ਸਾਨੂੰ ਵੀ ਸੁਣਾਓ। ਸੁਣੀ ਸੀ ਬਹੁਤ ਵਧੀਆ ਕਵਿਤਾ। ਮੈਂ ਤਾਂ ਇਹਨੂੰ ਪਿਛਲੇ ਸਾਲ ਵੀ ਸੁਣਾਈ ਸੀ। ਗੱਲ ਕੀਤਾ ਕਿ ਫੇਰ ਸੁਣਾਈਏ। ਕਵਿਤਾ ਦਾ ਨਾਂ ਆ ਆਜ਼ਾਦੀ। ਗੁਰਦਾਸ ਰਾਮ ਆਲਮ ਨੇ ਲਿਖੀ ਆ। ਉਹ ਕਹਿੰਦਾ ਕਿਉਂ ਬਈ ਨਿਹਾਲਿਆ ਆਜ਼ਾਦੀ ਨਹੀਂ ਦੇਖੀ। ਅੱਛਾ ਜਾਨੀ 3 ਸਾਲ ਹੋਏ ਆ। ਜਾਨੀ ਉੱਥੇ ਸੀਨ ਦੇਖੋ ਵੀ ਅਜੇ 3 ਸਾਲ ਹੋਏ ਆਜ਼ਾਦੀ ਮਿਲੀ 1950 ਦੀ ਗੱਲ। ਕਿਉਂ ਬਈ ਨਿਹਾਲਿਆ ਆਜ਼ਾਦੀ ਨਹੀਂ ਦੇਖੀ। ਅੱਗੇ ਉਹ ਨਿਹਾਲਾ ਹੀ ਕਹਿੰਦਾ ਨਾ ਵੇ ਭਰਾਵਾ ਨਾ ਖਾਦੀ ਤੇ ਨਾ ਦੇਖੀ। ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜੀ ਸੀ। ਅੱਛਾ ਬੜੀ ਭੀੜ ਉਸਦੇ ਦੁਆਲੇ ਖੜੀ ਸੀ। ਵਾਹ। ਆਈ ਨੂੰ ਤਾਂ ਭਾਵੇਂ 30 ਸਾਲ ਬੀਤਾ ਅਸੀਂ ਤਾਂ ਅਜੇ ਤੱਕ ਦਰਸ਼ਨ ਨਹੀਂ ਕੀਤਾ। ਦਿੱਲੀ 'ਚ ਆਉਂਦੀ ਹੈ ਸਰਦੀ ਦੀ ਰੁੱਤੇ ਤੇ ਹਾੜਾਂ 'ਚ ਰਹਿੰਦੀ ਹੈ ਪਹਾੜਾਂ ਦੇ ਉੱਤੇ। ਗਰੀਬਾਂ ਨਾਲ ਲੱਗਦੀ ਲੜੀ ਹੋਈ ਆ ਖਬਰੇ ਅਮੀਰਾਂ ਦੇ ਹੱਥੇ ਚੜੀ ਹੋਈ ਆ ਖਬਰੇ। ਅਖਬਾਰਾਂ 'ਚ ਪੜਿਆ ਜਰਵਾਣੀ ਜਈਏ ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਜਈ। ਮੰਜੇ ਜੇ ਉਹ ਕਹਿਣਾ ਅਸੀਂ ਵੀ ਮੰਗਾਈਏ ਛੰਨਾ ਤੇ ਢਾਰਿਆਂ 'ਚ ਪੁੰਜੇ ਸਵਾਈਏ। ਪਰ ਇੰਨਾ ਪਤਾ ਨਹੀਂ ਕੀ ਖਾਂਦੀ ਹੁੰਦੀ ਏ ਕਿਹੜੀ ਚੀਜ਼ ਤੋਂ ਦਿਲ ਚੁਰਾਂਦੀ ਹੁੰਦੀ ਏ। ਸ਼ਿਮਲੇ ਤਾਂ ਉਸੇ ਅੱਗੇ ਆਂਡੇ ਹੁੰਦੇ ਨੇ ਬਈ ਸਾਡੀ ਤਾਂ ਖੋਲਡੀ 'ਚ ਟਾਂਡੇ ਹੁੰਦੇ ਤੇ ਉਹੀ ਆਵੇ ਘਾਈਆਂ ਦੇ ਪੁੱਤਾਂ ਨੇ ਤਾਂ ਘਾਹ ਹੀ ਖੁੱਤਣਾ। ਸਹੀ ਗੱਲ ਹੈ ਮਾਸਟਰ। ਜਿਹੜੀ ਆਜ਼ਾਦੀ ਆ ਨਾ ਇਹ ਹੁਣ ਆਪਾਂ ਨੂੰ ਦੇਖਣਾ ਪਊ। ਆਜ਼ਾਦੀ ਦੀ ਜਿੱਦਾਂ ਗੋਰੇ ਕਹਿੰਦੇ ਹੁੰਦੇ ਵੀ ਡੈਫੀਨੇਸ਼ਨ ਕੀ ਆ ਆਜ਼ਾਦੀ ਪਰਿਭਾਸ਼ਾ ਕੀ ਆ ਉਹਦੀ। ਪਹਿਲੀ ਗੱਲ ਤਾਂ ਇਹ ਹੋ ਜਾਂਦੀ ਕਿ ਆਪਣੀ ਫਰੀडम ਆਫ ਸਪੀਚ ਜਿਹਨੂੰ ਆਪਾਂ ਕਹਿੰਦੇ ਨੇ ਬੋਲਣ ਦਾ ਹੱਕ। ਹਾਂ ਬੋਲਣ ਦਾ ਪੂਰਾ ਹੱਕ, ਸੋਚਣ ਦਾ ਪੂਰਾ ਹੱਕ, ਆਪਣੇ ਧਰਮ ਨੂੰ ਮੰਨਣ ਦਾ ਪੂਰਾ ਹੱਕ, ਆਉਣ ਜਾਣ ਦਾ ਹੱਕ। ਜੋ ਬਿਜ਼ਨਸ ਕਰਨਾ ਬਿਜ਼ਨਸ ਕਰ ਲਓ, ਜਿੱਥੇ ਜਾਣਾ ਕਰ ਲਓ। ਆਪਣੀ ਬੋਲੀ ਬੋਲਣ ਦਾ ਹੱਕ, ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ। ਤੇ ਵੱਧ ਤੋਂ ਵੱਡੀ ਤੋਂ ਵੱਡੀ ਆਪਣੀ ਸਰਕਾਰ ਬਣਾਉਣ ਦਾ ਤੁਹਾਨੂੰ ਹੱਕ ਆ। ਤੁਸੀਂ ਆਪਣੀ ਵੋਟ ਪਾ ਕੇ ਜਿੱਦਾਂ ਦੀ ਚਾਹੋ ਸਰਕਾਰ ਬਣਾ ਸਕਦੇ ਆ। ਹੁਣ ਇਹ ਸਾਡੀ ਆਪਣੀ ਨਲਾਇਕੀ ਆ ਭਾਈ। ਜੇ ਅਸੀਂ ਬਾਰ-ਬਾਰ ਪਿਛਲੇ 76 ਸਾਲਾਂ ਦੇ ਵਿੱਚ ਅਸੀਂ ਉਹੋ ਜਿਹੇ ਬੰਦੇ ਚੁਣਦੇ ਆ ਕਿ ਜਿਹੜੇ ਸਾਡੇ ਬਣਾਏ ਅੱਗੇ ਆਉਂਦੇ ਆ, ਸਾਨੂੰ ਲੁੱਟ ਪੁੱਟ ਖਾ ਕੇ ਉਹ ਮੋਹਰੇ ਚਲ ਜਾਂਦੇ ਆ ਤਾਂ ਅਸੀਂ ਬੋਤਲਾਂ ਪਿੱਛੇ ਵਿਕ ਜਾਂਦੇ ਆ, 500 ਰੁਪਏ ਪਿੱਛੇ ਵਿਕ ਜਾਂਦੇ ਆ। ਆਪਣੀ ਵੋਟ ਉਹਨਾਂ ਨੂੰ ਦੇ ਕੇ ਬਾਅਦ 'ਚ ਅਸੀਂ ਪਛਤਾਉਂਦੇ ਤੇ ਬਾਅਦ 'ਚ ਕਹਿੰਦੇ ਆ ਸਾਨੂੰ ਆਜ਼ਾਦੀ ਆਈ ਨਹੀਂ। ਇਹ ਵੀ ਗੱਲ ਸਹੀ ਆ। ਆਪ ਸੋਚ ਲਾ। ਪਰ ਤਾਂ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਫਰੀडम ਆਫ ਰਿਲੀਜਨ ਦੀ ਗੱਲ ਕਰ ਲਈਏ ਵੀ ਹਰ ਬੰਦੇ ਨੂੰ ਧਰਮ ਜਿਹੜਾ ਆ ਮੰਨਣ ਦਾ ਅਧਿਕਾਰ। ਹਾਂ ਪੂਰਾ ਅਧਿਕਾਰ ਹੈ ਨਾ। ਜਦੋਂ ਪਾਕਿਸਤਾਨ ਹੀ ਬਣਿਆ ਜਿਹੜਾ ਜਨਾਹ ਸੀ, ਜਨਾਹ ਦਾ ਉਧਰੋਂ ਮੇਨ ਲੀਡਰ ਸੀ ਆਪਣੇ ਨਹਿਰੂ ਰੱਖ ਲਓ, ਮਹਾਤਮਾ ਗਾਂਧੀ ਰੱਖ ਲਓ। ਜਨਾਹ ਜਿਹੜਾ ਧਰਮ ਨਿਰਪੱਖ ਬੰਦਾ, ਕਿਸੇ ਧਰਮ ਨੂੰ ਮੰਨਦਾ ਹੀ ਨਹੀਂ ਸੀ। ਉਹ ਸੈਕੂਲਰ ਬੰਦਾ ਸੀ। ਠੀਕ ਹੈ। ਉਹਨੇ ਦੇਖੋ ਪਾਕਿਸਤਾਨ ਬਣਾ ਕੇ ਰੱਖ ਦਿੱਤਾ। ਹੁਣ ਧਰਮ ਦਾ ਇਹ ਦੇਖੋ ਇਹ ਕਿਹਾ ਸੀ ਵੀ ਪਾਕਿਸਤਾਨ ਉਹ ਕਹਿੰਦਾ ਵੀ ਅਸੀਂ ਇਸਲਾਮ ਨੂੰ ਮੰਨਣਾ। ਭਾਰਤ ਨੂੰ ਪੁੱਛਿਆ ਗਿਆ ਵੀ ਤੁਸੀਂ ਕੀ ਮੰਨਣਾ। ਉਦੋਂ ਸਾਡੇ ਜਿਹੜੇ ਕਹਿ ਲਓ ਵੀ ਬੁੱਧੀਜੀਵੀ ਸੀ ਉਹ ਕਹਿੰਦੇ ਵੀ ਅਸੀਂ ਧਰਮ ਨਿਰਪੱਖ ਰੱਖਣਾ। ਇਹ 'ਚ ਸਾਰੇ ਧਰਮਾਂ ਨੂੰ ਮੰਨਣ ਵਾਲੇ ਜਿਹੜੇ ਲੋਕ ਆ ਉਹ ਖੋਲਿਆ। ਹੁਣ ਇਹਦੇ ਵਿੱਚ ਦੇਖੋ ਆ ਹਰਿਆਣੇ 'ਚ ਕੀ ਹੋਇਆ ਪਿਛਲੇ ਦਿਨਾਂ ਦੇ ਵਿੱਚ। ਪਿਛਲੀਆਂ ਨਹੀਂ ਆਪਾਂ ਗੱਲਾਂ ਕਰਦੇ 1947 ਦੇ ਵਿੱਚ ਬਟਵਾਰੇ ਤੋਂ ਬਾਅਦ ਕਿੰਨੇ ਲੋਕ 1 ਤੋਂ 20 ਲੱਖ ਦੇ ਕਰੀਬ ਕਤਲ ਹੋਇਆ ਪੰਜਾਬ ਦੇ ਵਿੱਚ ਹੀ। ਬਿਲਕੁਲ ਹਨਾ। ਹੁਣ ਜੇ ਉਹ ਤੋਂ ਬਾਅਦ ਗੁਜਰਾਤ ਦੇ ਦੰਗੇ ਰੱਖ ਲਓ, 1984 ਦਾ ਕਤਲੇਆਮ ਰੱਖ ਲਓ, ਉਹ ਸਾਕਾ ਨੀਲਾ ਤਾਰਾ ਪਤਾ ਨਹੀਂ ਕਿੰਨਾ ਇਤਿਹਾਸ ਪੜਿਆ ਪਿਆ। ਹੁਣ ਤੁਸੀਂ ਆ ਪਿਛਲੇ ਹਫ਼ਤੇ ਦੇਖ ਲਓ ਗੱਲ ਵੀ ਜਿਹੜਾ ਹਰਿਆਣੇ ਵਿੱਚ ਹੁਣ ਉਹ ਬਜਰੰਗੀ ਆ ਭਾਸ਼ਣ ਦਿੰਦਾ ਕਿ ਉਦੋਂ ਕਿਉਂ ਨਹੀਂ ਫੜਿਆ ਜਦੋਂ ਜਦੋਂ ਉਹ ਲੋਕ ਇਕੱਠੇ ਕਰਦੇ। ਇਹਦਾ ਮਤਲਬ ਕੀ ਆ ਵੀ ਜਿਹੜੀ ਉਹ ਆਜ਼ਾਦੀ ਸੀ ਸਾਡੀ ਸ਼ੈ ਜਿਹੜੀ ਆ ਉਹ ਸਰਕਾਰਾਂ ਨੇ ਦਿੱਤੀ ਵੀ ਇੱਕ ਤਬਕੇ ਨੂੰ ਜਿਹੜਾ ਜਲੀਲ ਕੀਤਾ ਜਾਵੇ। ਉਹ ਫਿਰ ਸਾਡੀ ਆਜ਼ਾਦੀ ਕਿਸੇ ਨਾ ਕਿਸੇ ਹੱਦ ਤੱਕ ਢਾਹ ਲੱਗੀ। ਮਨੀਪੁਰ ਦੇ 2 ਕੁੜੀਆਂ ਦੇ ਨਾਲ ਰੇਪ ਹੋਏ, ਉਹਨਾਂ ਨਾਲ ਬਹੁਤ ਜ਼ਿਆਦਤੀ ਹੋਈ, ਹੋਰ ਵੀ ਕੁੜੀਆਂ ਨਾਲ ਬਹੁਤ ਜ਼ਿਆਦਤੀ ਹੋਈ ਉੱਥੇ
ਲੋਕਾਂ ਨਾਲ ਜ਼ਿਆਦਤੀ ਹੋਈ ਕਿਸ ਆਧਾਰ ਤੇ ਵੀ ਇਹ ਜਿਹੜੇ ਬੰਦੇ ਆ ਕ੍ਰਿਸਚੀਅਨ ਇਹ ਜਿਹੜੇ ਆ ਹੋਰ ਧਰਮ ਨੂੰ ਮੰਨਣ ਵਾਲੇ ਲੋਕ ਆ। ਫਿਰ ਉੱਥੇ ਤਾਂ ਲੱਗਦਾ ਹਨਾ ਵੀ ਆਜ਼ਾਦੀ ਨੂੰ 76 ਸਾਲ ਹੋ ਗਏ, 77ਵਾਂ ਸਾਲ ਲੱਗ ਗਿਆ, ਫਿਰ ਵੀ ਸਾਡੀ ਆਜ਼ਾਦੀ ਕਿੱਥੇ ਆ? ਸਾਡਾ VOTING ਦੀ ਅਧਿਕਾਰ ਦੀ ਆਪਾਂ ਗੱਲ ਕਰ ਲਈਏ, ਸ਼ਰਾਬਾਂ ਵੇਚ ਕੇ ਸ਼ਰਾਬਾਂ ਦੇ ਕੇ ਤੁਹਾਨੂੰ ਫ੍ਰੀ ਦੇ ਵਿੱਚ ਉਹ ਵੀ ਵਿੱਚ ਕੈਮੀਕਲ ਪਾ ਕੇ ਫਿਰ ਡਰਾਇਆ ਜਾਂਦਾ, ਧਮਕਾਇਆ ਜਾਂਦਾ, ਲਾਲਚ ਦਿੱਤੇ ਜਾਂਦੇ ਆ। ਪਾਰਟੀਆਂ ਹਰ ਲੀਡਰ ਆਪਣਾ ਪੰਜਾਬ ਬਾਹਰ ਨਹੀਂ ਆਪਾਂ ਜਾਣਾ, ਪੰਜਾਬ ਦਾ ਲੀਡਰ ਕੱਢ ਲਓ ਕਿਹੜਾ ਬੰਦਾ ਆ ਜਿਹੜਾ ਆਪਣੀ ਇੱਕੋ ਹੀ ਪਾਰਟੀ ਦੇ ਵਿੱਚ ਹੀ ਡੱਡੂ ਛੜੱਪੇ ਜਿਹੜੇ ਆ ਵੱਜਦੇ ਆ। ਇਹ ਬੜੀ ਪ੍ਰੋਬਲਮ ਹੈ ਸਾਡੇ ਮੁਲਕ ਦੇ ਵਿੱਚ ਕਿ ਉਹੋ ਹੀ ਬੰਦੇ ਹੁੰਦੇ ਆ, ਕਦੀ ਉਹ ਕਾਂਗਰਸ ਦੇ ਦੁਆਰਾ ਰਾਜ ਕਰਦੇ ਆ, ਹਾਂਜੀ, ਕਦੀ ਉਹ ਅਕਾਲੀ ਦਲ ਵਿੱਚ ਆਣ ਕੇ ਰਾਜ ਕਰਦੇ ਆ, ਹਾਂਜੀ, ਤੇ ਹੁਣ ਆਪਣੇ ਆਮ ਪਾਰਟੀ ਦੇਖ ਲਓ ਇਹਦੇ ਵਿੱਚ ਜ਼ਿਆਦਾ ਵਿਧਾਇਕ ਕਾਂਗਰਸ ਪਾਰਟੀ ਦੁਆਰਾ ਹੋਏ ਸੀ। ਹਾਂ ਬਿਲਕੁਲ। ਫਿਰ ਆਪਾਂ ਕਿੱਦਾਂ ਦੇਖੀਏ ਇਹਨਾਂ ਨੂੰ? ਅਖੀਰ ਦੇ ਵਿੱਚ ਆ ਕੇ ਸੋਚ ਤੇ ਸਮਝ ਸਾਨੂੰ ਆਪ ਰੱਖਣੀ ਪੈਣੀ ਭਾਈ, ਜਿਹਦੇ ਲੱਗਦਾ ਦੁੱਖ ਉਹੀ ਰੂ ਬਿਲਕੁਲ ਹੈ ਕਿ ਨਹੀਂ? ਸੋ ਜੇ ਹੁਣ ਅਸੀਂ ਚੁੱਪ ਕਰਕੇ ਬਹਿ ਜਾਂਦੇ ਹਰੇਕ ਵਾਰੀ ਆਪਣੀ ਵੋਟ ਦਾ ਗਲਤ ਇਸਤੇਮਾਲ ਕਰਦੇ ਆ, ਅਸੀਂ ਦੂਜੇ ਨੂੰ ਬਲੇਮ ਨਹੀਂ ਦੇ ਸਕਦੇ। ਸਾਡੇ ਕੋਲ ਸੰਵਿਧਾਨਿਕ ਹੱਕ ਆ। ਹੁਣ ਤੂੰ ਮਾਣਯੋਗ ਹਾਈ ਕੋਰਟ ਦੇਖ ਲਾ, ਕੋਰਟ ਦੇਖ ਲਾ, ਉਹ ਪੂਰੇ ਫੈਸਲੇ ਸੁਣਾਉਂਦੀਆਂ। ਇਹ ਤੋਂ ਆਪਾਂ ਮੈਂ ਕਹਿੰਦਾ ਬਹੁਤ ਕਰਵਾ ਵਾਲੇ ਆ ਕਿ ਸਾਡੀਆਂ ਜਿਹੜੇ ਕੋਰਟ ਨੇ ਸਾਡੀਆਂ ਅੱਜ ਵੀ ਬਹੁਤੀ ਹੱਦ ਤੱਕ ਨਿਰਪੱਖ ਨੇ। ਹਾਂ ਸਮੇਂ ਸਿਰ ਬਹੁਤ ਸੋਹਣੇ ਨੂੰ ਫੈਸਲੇ ਲਏ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਵੀ ਮੌਜੂਦਾ ਸਰਕਾਰ ਹੁੰਦੀ ਆ ਉਹਨਾਂ ਵੱਲੋਂ ਬੜਾ ਪ੍ਰੈਸ਼ਰ ਪਾਇਆ ਜਾਂਦਾ, ਉਹਨਾਂ ਤੇ ਨੂੰ ਟੈਸਟ ਕੀਤਾ ਜਾਂਦਾ, ਵੱਡੀ ਦੇ ਕੇ ਜਾਂ ਕੋਈ ਡਰਾਵੇ ਦੇ ਕੇ ਉਹਨਾਂ ਕੋਲੋਂ ਰੋਂਗ ਜੱਜਮੈਂਟ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਪਰਮਾਤਮਾ ਦਾ ਸ਼ੁਕਰ ਆ ਕਿ ਕਿਸੇ ਹੱਦ ਤੱਕ ਅਸੀਂ ਇੱਧਰਲੇ ਵੱਲੋਂ ਹਜੇ ਸੁਰਖਰੂ ਆ। ਯਾ ਹੁਣ ਦੇਖੋ ਨਾ ਤਾਂ ਇਹਨਾਂ ਦਾ ਸੁਪਰੀਮ ਕੋਰਟ ਦਾ ਹੀ ਫੈਸਲਾ ਵੀ ਜਿਹੜਾ ਹੇਟ ਸਪੀਚ ਕਰਦਾ ਜਾਂ ਇਹਨਾਂ ਦਾ ਜੋ ਵੀ ਪ੍ਰਾਪੇਗੈਂਡਾ ਜਿਹਦੇ ਨਾਲ ਗੁੰਡਾਗਰਦੀ ਫੈਲਦੀ ਹੋਵੇ ਉਹਦੇ ਉੱਤੇ ਰੋਕ ਲਾਉਣ ਵਾਸਤੇ ਜਿਹੜਾ ਉਹਨਾਂ ਨੇ ਬਣਾਇਆ ਹੈਗਾ, ਉਹਦੀਆਂ ਵੀਡੀਓ ਪੇਸ਼ ਕਰ ਦਿਓ ਤੁਸੀਂ, ਜੋ ਵੀ ਹੋਵੇ ਉਹਦੇ ਆ ਬਜਰੰਗੀ ਉਹਦੇ ਤਹਿਤ ਹੀ ਫੜ ਹੋਇਆ, ਇਸੇ ਤਹਿਤ ਹੀ ਫੜ ਹੋਇਆ। ਕਿਉਂਕਿ ਜਿੰਨਾ ਇਹਨਾਂ ਨੇ ਅੱਗ ਉਗੜੀ ਉੱਥੇ, ਜਿੱਦਾਂ ਉੱਥੇ ਨੁਕਸਾਨ ਕੀਤਾ ਲੋਕਾਂ ਦਾ, ਇਹ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਹੀ ਸੀ। ਪਰ ਹੁਣ ਬਜਰੰਗੀ ਦਾ ਸਾਰੀ ਉਮਰ ਲਈ ਅੰਦਰ ਚਲੇ ਗਿਆ, ਗਾਹ ਨਿਆਣੇ ਕਿਹਨ ਦੇਖਣੇ ਆ? ਉਹ ਜਿਹੜੇ ਵਿਚਾਰੇ ਜਾਨਾਂ ਤੋਂ ਹੱਥ ਧੋ ਬੈਠੇ ਆਪਣੀਆਂ ਜਾਨਾਂ ਗਵਾ ਗਏ, ਜਿਹੜੇ ਮਰ ਗਏ ਆ ਨਾ ਦੰਗਿਆਂ ਕਾਰਨ, ਉਹਨਾਂ ਦੇ ਘਰਦਿਆਂ ਤੇ ਕੀ ਬੀਤੂਗੀ? ਉਹ ਜਿਹੜੇ ਨਿਆਣੇ ਆ ਉਹ ਆਪਣੇ ਬਾਪ ਤੋਂ ਬਿਨਾਂ, ਆਪਣੇ ਭਰਾ ਤੋਂ ਬਿਨਾਂ, ਜਾਂ ਜਿੱਦਾਂ ਮਰਜ਼ੀ ਕਹਿ ਲਓ, ਉਹਨਾਂ ਕਿੱਦਾਂ ਆਪਣੀ ਜ਼ਿੰਦਗੀਆਂ ਬਤੀਤ ਕਰਨੀਆਂ? ਠੀਕ ਹੈ, ਹੁਣ ਬਜਰੰਗੀ ਰੋਂਦਾ ਆ। ਪਰ ਨਾਲ ਇਹ ਵੀ ਕਿਹਾ ਜਾਂਦਾ ਕਿ ਆਪਣੇ 25,000 ਦੇ ਤਕਰੀਬਨ ਤਲਵਾਰਾਂ ਵੰਡੀਆਂ ਗਈਆਂ। 25 ਤਲਵਾਰ ਤੱਕ ਨਹੀਂ ਮਾਨ ਹੁੰਦੀ, ਕਿੰਨੇ ਕਤਲ ਕਰ ਸਕਦੀ ਕਿਸੇ ਬੰਦੇ ਦਾ ਹੱਥ ਆ ਜਾਂਦਾ? ਦੇਖ ਲਓ 25,000 ਤਲਵਾਰ ਕਿਰਪਾਨਾਂ ਵੰਡੀਆਂ ਗਈਆਂ। ਕਾਹਦੇ ਵਾਸਤੇ? ਦੂਸਰੇ ਧਰਮ ਦੇ ਲੋਕਾਂ ਨੂੰ ਡਰਾਉਣ ਵਾਸਤੇ। ਦੇਸ਼ ਦਾ ਕਨਸਟੀਟਿਊਸ਼ਨ ਨਹੀਂ, ਪਰ ਜਦੋਂ ਗਲਤ ਲੋਕਾਂ ਦੇ ਹੱਥ ਸੱਤਾ ਆ ਜਾਂਦੀ ਨਾ, ਉਹ ਗਲਤ ਪ੍ਰਯੋਗ ਕਰਦੇ ਆ। ਤੇ ਇਹਦੇ ਦੁਆਲੇ ਡਟ ਕੇ ਸਾਨੂੰ ਖੜਨਾ ਚਾਹੀਦਾ। ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਅੱਜ ਮੁਸਲਮਾਨਾਂ ਉੱਤੇ ਧੱਕਾ ਹੋ ਰਿਹਾ, ਜਾਂ ਕ੍ਰਿਸਚੀਅਨ ਉੱਤੇ ਹੋ ਰਿਹਾ, ਜਾਂ ਉਹਨਾਂ ਉੱਤੇ ਹੋ ਰਿਹਾ, ਕੱਲ੍ਹ ਨੂੰ ਸਿੱਖਾਂ ਉੱਤੇ ਵੀ ਹੋਊਗਾ। ਮਿਨੋਰਟੀ ਉੱਤੇ ਧੱਕੇ ਤਕਰੀਬਨ ਜਿੱਧਰ ਵੀ ਆਪਾਂ ਦੇਖੀਦਾ ਕਿਸੇ ਵੀ ਮੁਲਕ ਦੇ ਵਿੱਚ, ਪਾਕਿਸਤਾਨ ਲੈ ਲਓ ਉੱਧਰ ਵੀ ਹੁੰਦੇ ਆ, ਅਫਗਾਨਿਸਤਾਨ ਲੈ ਲਓ ਉੱਧਰ ਵੀ ਹੁੰਦੇ ਆ। ਤਾਂ ਜੇ ਅਸੀਂ ਅੱਜ ਮਿਨੋਰਟੀਆਂ ਇਕੱਠੀਆਂ ਹੋ ਕੇ ਇੱਕ ਦੂਜੇ ਦੇ ਹੱਕਾਂ ਲਈ ਨਹੀਂ ਖੜਾਂਗੇ ਨਾ, ਤਾਂ ਸਾਡੀ ਵੀ ਵਾਰੀ ਆਈ ਖੜੀ। ਔਰ ਤਾਇਆ ਆਜ਼ਾਦੀ ਦਾ ਹੀ ਮਾਣੀ ਦੀਆਂ ਤੈਨੂੰ ਦੱਸਾਂ। ਅੱਛਾ ਭਾਈ। ਔਰ ਆਪਣੇ ਦਾ ਨਾ ਤੈਨੂੰ ਦੱਸਾਂ ਨਾ ਆਪਾਂ ਦੇਖਦਾ, ਤੂੰ ਵੀ ਸੁਣਦਾ ਆ, ਸਾਰੇ ਸੁਣਦੇ, ਆਪਾਂ ਨਾ ਵੋਟਾਂ ਦੇ ਪਿੱਛੇ ਕਦੀ ਵੀ ਸ਼ਰਾਬ ਦੇ ਪਿੱਛੇ ਲਾ ਕੇ ਵੋਟ ਪਾਈ ਆ। ਅੱਛਾ। ਨਾ ਕਦੀ ਅਸੀਂ ਕੋਈ ਵੀ ਕੈਮੀਕਲ ਨਸ਼ੇ ਦੇ ਪਿੱਛੇ, ਜਦ ਵੀ ਪਾਈ ਆ ਤਾਂ ਦੋਟਿਆਂ ਦੇ ਪਿੱਛੇ ਮਗਰ ਲਾ ਕੇ ਪਾਈ। ਹੋਰ ਨਹੀਂ ਕੋਈ ਆਯੁਰਵੈਦਿਕ ਨਸ਼ੇ ਪਿੱਛੇ ਲਾ ਕੇ ਪਾਈ ਕਦੇ ਵੀ ਏਦਾਂ ਨਹੀਂ। ਅੱਛਾ, ਇਹਦਾ ਮਤਲਬ ਤੈਨੂੰ ਪੂਰਨ ਆਜ਼ਾਦੀ ਮਿਲਦੀ ਉਦੋਂ ਜਦੋਂ ਵੋਟਾਂ ਦਾ ਸਮਾਂ ਹੁੰਦਾ। ਕੋਈ ਤਾਂ ਆਜ਼ਾਦੀ ਰਹਿਣਾ ਹੁੰਦਾ, ਹਰ ਕੋਈ ਆ ਕੇ ਨਾ ਮਾਰਾ ਖਿਆਲ ਰੱਖਿਓ ਸਾਡਾ। ਉਹਨਾਂ ਤੋਂ ਫਿਰ ਅਮਲੀਆਂ ਦੇ ਮੁੱਲ ਵੀ ਪੈ ਜਾਂਦੇ ਆ। ਸਾਡਾ ਉਦੋਂ ਮੁੱਲ ਹੀ ਸਾਡਾ ਹੁੰਦਾ, ਅਸੀਂ ਤਾਂ ਕੀ ਜਾ ਕੇ ਵੰਡਣਾ ਹੁੰਦਾ ਸਮਾਨ ਵੀ ਤਾਂ। ਕਿਉਂਕਿ ਤਾਇਆ ਦੇਖੋ ਆਪਾਂ ਸਾਰੇ ਜੁੜੇ ਹੁੰਦੇ ਆ ਲੋਕ, ਆਪਾਂ ਪਾਰਟੀ ਬਹੁਤਾ ਜਿਹੜਾ ਆ ਲੋਕ ਜੁੜੇ ਹੁੰਦੇ ਆ, ਬਦਲਦੇ ਨਹੀਂ ਹੁੰਦੇ। ਵੀ ਜਿਹੜੀ ਪਾਰਟੀ ਨਾਲ ਅਕਾਲੀ ਆ ਤਾਂ ਅਕਾਲੀ ਆ, ਕਾਂਗਰਸੀ ਤਾਂ ਕਾਂਗਰਸੀ, ਆਮ ਆਦਮੀ ਪਾਰਟੀ। ਇਹ ਲੋਕ ਉਹ ਆ ਵੀ ਜਿੱਧਰੋਂ ਮਾਲ ਪੱਤਾ ਮਿਲ ਗਿਆ ਇਹ ਉੱਧਰ ਨਹੀਂ ਜਾਣਾ ਹੁੰਦਾ। ਅਸਲ ਵਿੱਚ ਨਿਰਧਾਰਨ ਨਹੀਂ ਕਰਨਾ ਹੁੰਦਾ ਵੀ ਸਰਕਾਰ ਕਿਹੜੀ ਬਦਲਣੀ ਆ, ਬਾਕੀ ਤਾਂ ਉਹ ਸਾਵਾ ਸਿੱਕਾ ਪਤਾ ਹੀ ਹੁੰਦਾ। ਤਾਇਆ ਸਾਡੀ ਫੌਜ ਦਾ ਹੀ ਕਮਾਲ। ਚਲੋ ਹਾਸਾ ਮੈਂ ਆਇਦਾ ਇੱਕ ਪਾਸੇ, ਪਰ ਆਪਣੀ ਆਜ਼ਾਦੀ ਫਿਰ ਵੀ ਬਾਕੀਆਂ ਦੇਸ਼ਾਂ ਨਾਲੋਂ ਕਿਤੇ ਸਹੀ ਆ ਜਾਂਦਾ। ਅੱਛਾ। ਆ ਤਾਲੀਬਾਨ ਦਾ ਦੇਖ ਲਓ ਕੀ ਹਾਲ ਹੈ। ਤਾਂ
ਅਫਗਾਨਿਸਤਾਨ 'ਚ ਆਹੋ ਅਫਗਾਨਿਸਤਾਨ ਚ ਤਾਂ ਦੋਸਤੋ ਦੇਖੀਏ ਤਾਂ ਕਿਉਂ ਜੇ ਹੁਣ ਘਰ ਦੇ ਵਿੱਚ ਦੋ ਸਰੀਰ ਹੁੰਦੇ ਆ ਤੀਵੀਂ ਤੇ ਆਦਮੀ, ਦੋਨਾਂ ਨੂੰ ਜਿੰਨੇ ਵੀ ਅਖਤਿਆਰ ਆ ਉਹ ਬਰਾਬਰ ਦੇ ਚਾਹੀਦੇ ਬਰਾਬਰ ਆ। ਆਪਣੇ ਪੰਜਾਬ ਦੇ ਵਿੱਚ ਸਮਾਂ ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਸਾਡੀਆਂ ਬੁੜੀਆਂ ਕੋਲ ਸਾਡੇ ਨੂੰ ਜ਼ਿਆਦਾ ਜਿਆਦਾ ਲਗਾ ਲੰਬਰ ਨੂੰ ਪੁੱਟ ਕੇ ਦੇਖ ਨਹੀਂ ਤਾਂ ਤੇ ਹੁਣ ਅਫਗਾਨਿਸਤਾਨ 'ਚ ਲੈ ਲਓ ਵੀ ਦੇ ਲਓ ਉੱਥੇ ਉਹ ਬੁੜੀਆਂ ਆ ਵਿਚਾਰੀਆਂ ਭੈਣਾਂ ਸਾਡੀਆਂ ਬੱਚੀਆਂ ਲਾ ਲਓ ਕਿ ਉਹਨਾਂ ਨੂੰ ਕਿਹੋ ਜਿਹੀ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਇਸ ਵੇਲੇ। ਹੁਣ ਨਾ ਤਾਂ ਸਕੂਲਾਂ ਜਾ ਸਕਦੀਆਂ, ਨਾ ਉਹ ਯੂਨੀਵਰਸਿਟੀ ਜਾ ਸਕਦੀਆਂ, ਨਾ ਕੋਈ ਨੌਕਰੀ ਕਰ ਸਕਦੀਆਂ, ਇੱਥੋਂ ਤੱਕ ਉਹ ਜਿਮ ਵੀ ਨਹੀਂ ਜਾ ਸਕਦੀਆਂ, ਉਹ ਪਾਰਕਾਂ ਵੀ ਨਹੀਂ ਜਾ ਸਕਦੀਆਂ। ਅੱਗੇ ਨੋ ਪਾਲਿਸ਼ ਵਗੈਰਾ ਲਵਾ ਲੈਂਦੀਆਂ ਸੀ, ਹੁਣ ਉਹ ਵੀ ਨਹੀਂ ਲਵਾ ਸਕਦੀਆਂ, ਸਲੂਨ ਸਾਰੇ ਬੰਦ ਕਰ ਦਿੱਤੇ ਆ। ਹੁਣ ਇਹ ਦੇਖ ਲਓ ਵੀ ਇਸੇ ਧਰਤੀ ਦੇ ਵਸਦੇ ਕਿੰਨਾ ਧੱਕਾ ਹੋ ਰਿਹਾ। ਹੁਣ ਇੱਥੇ ਜਦੋਂ ਪਹਿਲਾਂ ਗੱਲਾਂ ਨੂੰ ਦੇਖਦੇ ਨਾ ਮਾਸਟਰ, ਫਿਰ ਸਾਨੂੰ ਪਤਾ ਲੱਗਦਾ ਵੀ ਸਾਡੇ ਕੋਲ ਆਜ਼ਾਦੀ ਕਿੰਨੀ ਆ। ਹੁਣ ਮੰਨ ਜਾਂ ਨਾ ਮੰਨ, ਲੋਕੀ ਕਹਿੰਦੇ ਸਾਨੂੰ ਆਜ਼ਾਦੀ ਹੈ ਨਹੀਂ, ਪਰ ਮੈਂ ਕਈ ਵਾਰ ਇਹ ਗੱਲ ਕਹਿਣਾ ਹੁੰਦਾ, ਇਹ ਸਾਡਾ ਮੁਲਕ ਆ ਕਿ ਜਿੱਥੇ ਸਾਡਾ ਦਿਲ ਕਰੇ ਅਸੀਂ ਮੋਦੀ ਸਾਹਿਬ ਨੂੰ ਵੀ ਗਾਲਾਂ ਕੱਢ ਦਿੰਦੇ ਨਾ ਬਿਲਕੁਲ ਹੁਣ ਜਿੱਥੇ ਮਰਜ਼ੀ ਆ ਹੈ ਕਿ ਨਹੀਂ ਹੈ। ਟਿਕਟੋਕ ਤੇ ਦੇ ਲਾ, ਫੇਸਬੁੱਕ ਤੇ ਦੇ ਲਾ, ਮੁਲਕ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਗਾਲਾਂ ਕੱਢਦੇ ਨੇ, ਤੁਹਾਨੂੰ ਫੇਰ ਵੀ ਕੁਛ ਨਹੀਂ ਕਹਿੰਦਾ। ਹੁਣ ਇਹ ਵੀ ਤਾਂ ਆਜ਼ਾਦੀ ਵਾਲੀ ਗੱਲ ਆ। ਤੁਸੀਂ ਇੰਡੋਨੇਸ਼ੀਆ ਚਲ ਜਾਓ, ਤੁਸੀਂ ਥਾਈਲੈਂਡ ਚਲ ਜਾਓ, ਵੀਅਤਨਾਮ ਚਲੇ ਜਾਓ, ਤੁਸੀਂ ਆਪਣੇ ਕਿਸੇ ਪ੍ਰਾਈਮ ਮਿਨਿਸਟਰ ਨੂੰ ਜਾਂ ਮਲੇਸ਼ੀਆ ਚਲ ਜਾਓ, ਮੰਦਾ ਮਾੜਾ ਬੋਲਿਆ ਨਾ ਤਾਂ ਅਗਲੇ ਤੁਹਾਨੂੰ ਜੇਲ੍ਹ ਸੱਟ ਦਿੰਦੇ। ਅੱਛਾ ਹਾਂ ਬੜੇ ਬੰਦੇ ਜੇਲ੍ਹ ਚ ਤਾਇਆ ਭੇਜਣਾ ਇਸ ਕਰਕੇ ਮਲੇਸ਼ੀਆ ਭੇਜੀਏ ਤੇ ਨਸ਼ਾ ਮੈਂ ਕਹਿੰਦਾ ਵੀ ਆਜ਼ਾਦੀ ਆਪਾਂ ਨੂੰ ਮਿਲੀ ਆ, ਵੋਟ ਦਾ ਆਪਾਂ ਸਹੀ ਇਸਤੇਮਾਲ ਕਰੀਏ ਤਾਂ ਆਜ਼ਾਦੀ ਨੂੰ ਵੀ ਜਿੱਦਾਂ ਗੋਰੇ ਕਹਿੰਦੇ ਹੁੰਦੇ ਨਾ, ਐਵੇਂ ਨਾ ਲੈ ਲਈਏ ਇਹਨੂੰ। ਇਹ ਬਹੁਤ ਵੱਡੀ ਚੀਜ਼ ਆ, ਬੜੀ ਸੈਕਰੀਫਾਈਸ ਕਰਕੇ ਬੜੀ ਕੁਰਬਾਨੀਆਂ ਦੇ ਕੇ ਸਾਨੂੰ ਮਿਲੀ ਆ। ਪਰ ਇਹ ਵੀ ਨਹੀਂ ਕਰ ਸਕਦੇ ਕਿ ਨਿੱਕੀ ਨਿੱਕੀ ਗੱਲ ਤੇ ਆਜ਼ਾਦੀ ਨੂੰ ਦੋਸ਼ ਦੇ ਚਲੀਏ। ਆਜ਼ਾਦੀ ਸਾਨੂੰ ਮਿਲ ਚੁੱਕੀ, ਬਾਕੀ ਕੰਮ ਕਾਰ ਕਰਨਾ ਇਹ ਸਾਡੇ ਵੱਸ ਵਾ। ਕੋਈ ਬੰਦੇ ਕੰਮ ਕਰਦੇ ਆ ਮੋਹਰੇ ਲੰਘ ਜਾਂਦੇ ਆ, ਕਿਸੇ ਦੀ ਕੰਮ ਚੰਗੀ ਉਹ ਮੋਹਰੇ ਲੰਘ ਜਾਂਦਾ। ਕਈ ਬੰਦੇ ਆ ਜੋ ਕੰਮ ਹੀ ਨਹੀਂ ਕਰਨਾ, ਅਸੀਂ ਭਈਏ ਪੰਜਾਬ 'ਚ ਆ ਗਏ ਉਹ ਲੈਣ ਦੇ ਕੰਮ ਕਰਨ ਨੂੰ, ਫਿਰ ਅਸੀਂ ਕਹਿੰਦੇ ਸਾਨੂੰ ਆਜ਼ਾਦੀ ਨਹੀਂ ਮਿਲੀ। ਇਹ ਤਾਂ ਮਾਸਟਰ ਆ ਮਾੜੀ ਜੀ ਗੱਲ ਆ ਨਾ। ਤਾਇਆ ਆ ਵੀ ਤਾਂ ਆਜ਼ਾਦੀ ਆ। ਹੁਣ ਤੁਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਹੋ ਤੇ ਕੁੜੀਆਂ ਦੇ ਨਾਲ ਆ ਧੱਕਾ ਹੁੰਦਾ, ਉਹਨਾਂ ਨੂੰ ਇੱਥੇ ਨਹੀਂ ਜਾਣ ਦਿੰਦਾ। ਸਾਡੇ ਹੁਣ ਗੁਰਦਾਸਪੁਰ ਲੱਗੇ ਕਿਤੇ ਅੰਮ੍ਰਿਤਸਰ ਲਾਗੇ ਕੋਈ ਮੁੱਛੜ ਪਿੰਡ ਜਿਹੜਾ ਹੈਗਾ ਉਹ ਉੱਥੇ ਕੀ ਹੋਇਆ, ਉਹ ਨਹੰਗ ਨੇ ਆਪਣੀ ਕੁੜੀ ਵੱਢ ਦਿੱਤੀ, ਨੇ ਆਪਣੀ ਬੱਚੀ ਵੱਢ ਦਿੱਤੀ ਔਰ ਵੱਡੀ ਨਹੀਂ ਉਹਨੂੰ ਮੁੜ ਕੇ ਮੋਟਰਸਾਈਕਲ ਦੇ ਮਗਰ ਲਟਕਾ ਕੇ ਰੱਸਾ ਬੰਨ ਕੇ ਪਿੰਡ 'ਚ ਘਮਾਇਆ। ਦੇਖੋ ਕਿੰਨੀ ਵੱਡੀ ਮਾੜੀ ਗੱਲ ਹੋਇਆ ਉਹ, ਕਿੰਨੀ ਬੇਦਰਦੀ ਦੀ ਗੱਲ ਆ ਉਹ ਵੀ ਉਹਦਾ ਦਿਲ ਪਸੀਜਿਆ ਹੀ ਨਹੀਂ। ਉਹ ਕਹਿੰਦਾ ਮੈਨੂੰ ਪਛਤਾਵਾ ਕੋਈ ਨਹੀਂ, ਉਹ ਕਹਿੰਦਾ ਮੈਨੂੰ ਪਛਤਾਵਾ ਹੀ ਕੋਈ ਨਹੀਂ। ਔਰ ਬਹੁਤ ਬੰਦੇ ਉਹਦੇ ਹੱਕ 'ਚ ਬੋਲਣ ਡਏ। ਮੈਂ ਤਾਂ ਇਸ ਗੱਲੋਂ ਹੈਰਾਨ ਆ ਵੀ ਕਿਸੇ ਬੱਚੀ ਦਾ ਕਤਲ ਇਹਦੇ ਹੱਕ 'ਚ ਬੋਲਣ ਦੀ ਕਿਹੜੀ ਗੱਲ ਹੈਗੀ। ਬਿਲਕੁਲ ਇਹ ਤਾਂ ਸਮਾਂ ਤੁਸੀਂ ਬੜਾਵਾ ਦਿੰਦੇ ਆ। ਤੁਸੀਂ ਉਸ ਬੱਚੀ ਨੂੰ ਤਾਂ ਜਿਹੜੀ ਇੱਕ ਰਾਤ ਬਾਹਰ ਰਹਿ ਗਈ ਵੱਢ ਕੇ ਤੇ ਪਿੰਡ 'ਚ ਘਮਾ ਕੇ ਆਪਣੇ ਨੰਬਰ ਬਣਾ ਲਏ, ਤੇ ਜਿਹੜੇ ਬੱਚੇ ਦੇ ਨਾਲ ਰਹਿ ਕੇ ਆਈ ਆ ਉਸ ਬੱਚੇ ਬਾਰੇ ਤੁਸੀਂ ਕੀ ਕੀਤਾ? ਇਹਦਾ ਮਤਲਬ ਧਾਰਮਿਕ ਸਾਹਿਬ ਤੁਸੀਂ ਕਹਿੰਦੇ ਮੁੰਡੇ ਨੂੰ ਵੀ ਖਿਆਲ ਕਰਨਾ ਚਾਹੀਦਾ। ਨਹੀਂ ਵੀ ਮਤਲਬ ਇਹ ਥੋੜਾ ਵੀ ਗੁਨਾਹ ਇਕੱਲੀ ਕੁੜੀ ਦਾ, ਗੁਨਾਹ ਤਾਂ ਦੋਨਾਂ ਧਿਰਾਂ ਦਾ ਹੀ ਹੈ ਨਾ। ਅਸਲ ਦੇ ਵਿੱਚ ਬੱਚਿਆਂ ਨੂੰ ਢੰਗ ਨਾਲ ਸਮਝਾ ਦੇਣਾ ਚਾਹੀਦਾ, ਤਰੀਕੇ ਨਾਲ ਸਮਝਾ ਕੇ ਉਹਨਾਂ ਦਾ ਜੋ ਵੀ ਉਹਦਾ ਹੱਲ ਕੱਢਣਾ ਚਾਹੀਦਾ। ਇਹ ਕੋਈ ਤਰੀਕਾ ਨਹੀਂ ਹੈ। ਨਹੀਂ ਦੇਖੋ, ਮਰਨ ਮਰਾਉਣਾ ਇਹ ਹੈਗਾ ਪਰਮਾਤਮਾ ਦੇ ਵੱਸ, ਇਹ ਉਹਦੀ ਰਜ਼ਾ ਆ, ਇਹ ਉਹਨੂੰ ਹੱਕ ਆ। ਸਾਨੂੰ ਹੱਕ ਨਹੀਂ ਹੈ ਕਿਸੇ ਨੂੰ ਕੋਈ ਮਾਰਨ ਦਾ, ਕਿਸੇ ਨੂੰ ਮੌਤ ਦੀ ਸਜ਼ਾ ਦੇਣੀ, ਸਪੈਸ਼ਲੀ ਆਪਣੇ ਬੱਚਿਆਂ ਨੂੰ। ਹੋ ਸਕਦਾ ਅੱਜ ਉਹਨੂੰ ਪਛਤਾਵਾ ਨਾ ਹੋਵੇ, ਪਰ ਹੋ ਸਕਦਾ ਤੋਂ 10-20 ਸਾਲਾਂ 'ਚ ਬੁਢਾਪਾ ਆਇਆ ਨਾ, ਜੇ ਕੋਈ ਸਾਹਮਣਾ ਨਾ ਹੋਇਆ, ਫਿਰ ਸ਼ਾਇਦ ਯਾਦ ਕਰੂਗਾ ਆਪਣੀ ਧੀ ਨੂੰ ਵੀ ਚਲੋ ਨਿਆਣੇ ਗਲਤੀ ਕਰ ਜਾਂਦੇ, ਅਸੀਂ ਮਾਪੇ ਆ, ਸਾਡਾ ਫਰਜ਼ ਬਣਦਾ ਉਹਨੂੰ ਸਮਝਾਉਣ ਦਾ। ਪਰ ਕਿਸੇ ਦੀ ਜਾਨ ਲੈ ਲੈਣਾ, ਉਹਨੂੰ ਜਾਨੋਂ ਤੋੜ ਦੇਣਾ, ਇਹ ਸਹੀ ਨਹੀਂ ਹੈ। ਤਾਂ ਗੁੱਸੇ 'ਚ ਚੱਕਿਆ ਕਦਮ ਕਦੀ ਵੀ ਸਹੀ ਨਹੀਂ ਹੁੰਦਾ, ਕੋਈ ਵੀ ਚੱਕੇ। ਤੇ ਦੇਖੋ ਕੱਲਾ ਕਤਲ ਹੀ ਨਹੀਂ ਕੀਤਾ, ਤੇ ਮੋਟਰਸਾਈਕਲ ਤੇ ਪਾ ਕੇ ਤੇ ਉਹਨੂੰ ਸਾਰੇ ਪਿੰਡ ਦੇ ਵਿੱਚ ਘੜੀਸਿਆ, ਲਾਸ਼ ਦੀ ਬੇਅਦਬੀ ਵੀ ਕੀਤੀ। ਬਿਲਕੁਲ ਕਹਿੰਦੇ ਹੁੰਦੇ ਆ ਵੀ ਲਾਸ਼ ਦੀ ਰਿਸਪੈਕਟ ਕਰਨੀ ਚਾਹੀਦੀ ਆ। ਈਵਨ ਕਿ ਜਦੋਂ ਦੁਸ਼ਮਣ ਦੇ ਫੌਜੀ ਵੀ ਹੁੰਦੇ ਆ, ਇਹ ਲਾਅ ਕਹਿੰਦਾ ਵੀ ਦੁਸ਼ਮਣ ਦਾ ਫੌਜੀ ਮਰਿਆ ਪਿਆ ਉਹਨੂੰ ਵੀ ਰਿਸਪੈਕਟ ਦੇਣੀ। ਕਿਉਂਕਿ ਜਦੋਂ ਬੰਦਾ ਮਰ ਜਾਂਦਾ ਨਾ ਦਲਜੀਤ, ਉਹਦੇ ਨਾਲ ਸਾਡੀ ਕੰਪੀਟੀਸ਼ਨ ਮੁੱਕ ਜਾਂਦੀ ਹੈ। ਸਾਡੇ ਜੀਂਦਿਆਂ ਨਾਲ ਝਗੜੇ ਹੁੰਦੇ ਆ, ਜੀਂਦਿਆਂ ਨਾਲ ਕੰਪੀਟੀਸ਼ਨ ਹੁੰਦੀ ਆ। ਜਦੋਂ ਮਰ ਗਿਆ, ਜਾਨੋਂ ਕੂਚ ਕਰ ਗਿਆ, ਫਿਰ ਅਸੀਂ ਸਾਰੇ ਉਹਦੇ ਮਗਰ ਤੁਰਦੇ ਆ, ਉਹਦੇ ਨਾਲ ਖੜਦੇ ਆ, ਕਿਉਂਕਿ ਸਾਨੂੰ ਪਤਾ ਕਿ ਹੁਣ ਜੱਗ 'ਚ ਨਹੀਂ ਹੈ, ਇਹ ਪ੍ਰਲੋਕ ਸੁਧਾਰ ਗਿਆ ਤੇ ਕੱਲ ਨੂੰ ਸਾਡੇ ਤੇ ਵੀ ਦਿਨ ਆਉਣਾ। ਸੋ ਇਹ ਬਹੁਤ ਗਲਤ ਹੋ ਰਿਹਾ, ਨਹੀਂ ਪਛਤਾਉਂਦਾ ਪਰ ਕੱਲ ਨੂੰ ਜ਼ਰੂਰ ਪਛਤਾਊਗਾ, ਮੇਰੀ ਗੱਲ ਯਾਦ ਰੱਖੋ। ਜਿਹੜੇ ਹੁਣ ਉਹ ਕਹਿੰਦੇ ਆ ਵੀ ਹੱਕ ਦੇ ਵਿੱਚ ਆ, ਉਹ ਇਹ ਲੋਕ ਕਹਿੰਦੇ ਆ ਵੀ ਇਹ ਪਿੰਡ ਦੇ ਵਿੱਚ ਕਈ ਪਿੰਡਾਂ ਵਿੱਚ ਆਪਣੇ, ਚਲੋ ਇਹ ਆਪਣਾ ਇੱਕ ਸੱਭਿਆਚਾਰ ਆ, ਤਾਂ ਵਿਰਾਸਤ ਆ ਇਹ ਵੀ ਆਪਾਂ ਪਿੰਡ ਵਿੱਚ ਵਿਆਹ ਨਹੀਂ ਕਰਾਉਂਦੇ।
ਵੀ ਪਿੰਡ ਵਿੱਚ ਜਿਹੜੀਆਂ ਕੁੜੀਆਂ ਵਿਆਹ ਜਿਹੜੀਆਂ ਆ ਕਰਵਾਉਣ ਲੱਗ ਪਈਆਂ। ਇਹਦੇ ਹੋਰ ਵੀ ਤਰੀਕੇ ਲੱਭੇ ਜਾ ਸਕਦੇ ਆ। ਹੋ ਸਕਦਾ ਆ ਵੀ ਉਹਦੇ ਵਿੱਚ ਤੁਹਾਡੀਆਂ ਟੀਚਿੰਗਸ ਦੇ ਵਿੱਚ ਕੁਝ ਗਲਤੀਆਂ, ਬਿਲਕੁਲ ਸਿੱਖਿਆ ਜਿਹੜੀ ਆ ਪਹਿਲੋਂ ਟਾਈਮ ਕੱਢਿਆ ਹੁੰਦਾ, ਉਹਨਾਂ ਬੱਚਿਆਂ ਨੂੰ ਸਿੱਖਿਆ ਦਿੱਤੀ ਹੁੰਦੀ, ਸ਼ਾਇਦ ਕੁਝ ਨਾ ਹੁੰਦਾ। ਪਿੰਡ ਦੇ ਪ੍ਰਬੰਧ ਤੇ ਸੱਜਣ ਇਕੱਠੇ ਹੋ ਕੇ ਉਹਦਾ ਇੱਕ ਹੱਲ ਕੱਢ ਸਕਦੇ ਸੀ, ਉਹਦਾ ਹੱਲ ਕੱਢ ਸਕਦੇ ਸੀ। ਅਕਸਰ ਏਡਾ ਵੱਡਾ ਪਿੰਡ ਹੋਣਾ, ਕਿੰਨੀਆਂ ਕੁ ਮਾਰ ਲਓਗੇ ਤੁਸੀਂ, ਇਹਦੇ ਕਿੰਨੀਆਂ ਕੁੜੀਆਂ ਤੁਸੀਂ ਮਾਰ ਦਿਓ। ਬਿਲਕੁਲ। ਤੇ ਦੂਜਾ ਨੇ ਬੱਚੇ ਜਿਹੜੇ ਆ, ਸਾਨੂੰ ਇਹ ਸੋਚਣਾ ਪੈਣਾ ਵੀ ਹੁਣ ਫਰੀडम ਜਿੱਦਾਂ ਤੁਸੀਂ ਆਪਾਂ ਗੱਲ ਕਰਦੇ ਆ ਵੀ ਅਧਿਕਾਰ ਵੀ ਹੈਗੇ ਆ, ਪਰ ਜਿਹੜਾ ਮੀਡੀਆ ਨੇ ਵੀ ਬਹੁਤ ਕੰਮ ਖਰਾਬ ਕੀਤਾ। ਪਹਿਲਾਂ ਹੁਣ 15 ਅਗਸਤ ਦੀ ਆਪਾਂ ਗੱਲ ਲਾ ਲਈਏ ਤਾਂ ਆ ਸਾਡੀ ਵਾਰ ਜੋ 15 ਅਗਸਤ ਮਨਾਉਂਦੇ ਸੀ ਜਾਂ ਵੈਸੇ ਹੀ ਬਾਲ ਸਭਾਵਾਂ ਉਦੋਂ ਲੱਗਦੀਆਂ ਹੁੰਦੀਆਂ ਸੀ, ਹੁਣ ਪਤਾ ਨਹੀਂ ਸਕੂਲਾਂ 'ਚ ਲੱਗਦੀਆਂ ਕਿ ਨਹੀਂ। ਸ਼ਨੀਵਾਰ ਨੂੰ ਜਾਂ ਬੁੱਧਵਾਰ ਨੂੰ ਇੱਕ ਦਿਨ ਇਦਾਂ ਦਾ ਹੁੰਦਾ ਸੀ ਵੀ ਕਵਿਤਾਵਾਂ ਹੀ ਗਾਉਂਦੇ ਸੀ ਜਾਂ ਚੁਟਕਲੇ ਹੁੰਦੇ ਸੀ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਦੇਸ਼ ਭਗਤੀ ਦੇ ਗਾਣੇ ਗਾਉਂਦੇ ਸੀ। ਅਸੀਂ ਕਦੀ ਹੋਰ ਗਾਣਾ ਨਹੀਂ ਸੀ ਗਾਇਆ। ਗਾਣੇ ਉਦੋਂ ਵੀ ਆਉਂਦੇ ਹੁੰਦੇ ਸੀ, ਦੂਰਦਰਸ਼ਨ ਤੇ ਚੱਲਦੇ ਹੁੰਦੇ ਸੀ, ਪਰ ਗਾਣੇ ਕਿਹੜੇ ਗਾਉਣੇ? ਜਾਂ ਧਾਰਮਿਕ ਤੇ ਜਾਂ ਸਮਾਜਿਕ ਜਾਂ ਦੇਸ਼ ਭਗਤੀ ਦੇ। ਮੈਨੂੰ ਚੇਤਾ ਮੈਂ ਕਿਹਾ 7ਵੀਂ 8ਵੀਂ ਮੈਂ ਪੜ੍ਹਦਾ ਹੋਣਾ ਕਿ ਜਾਂ 9ਵੀਂ ਵਿੱਚ ਸੀਗਾ ਉਦੋਂ, ਜੋ ਚੀਨ ਦਾ ਜੰਗ ਲੱਗਾ 1962 ਦੇ ਵਿੱਚ। ਹਾਂਜੀ। ਤਾਂ ਉਦੋਂ ਗਾਣਾ ਚੱਲਦਾ ਹੁੰਦਾ ਸੀ, ਚੀਨੀ ਜੰਗ ਦਾ ਨਗਾਰਾ ਵੇ ਵੱਜਦਾ, ਦੇਸ਼ ਨੂੰ ਬਚਾਉਣਾ ਹਿੰਦੀ ਉਹ, ਬਿਆਰੀ ਬੱਦਲਾਂ ਦੇ ਵਾਂਗ ਪੇ ਗੱਜਦਾ, ਦੇਸ਼ ਨੂੰ ਬਚਾਉਣਾ ਹਿੰਦੀ ਉਹ। ਮੈਨੂੰ ਪਤਾ ਧਾਮੀ ਸਾਹਿਬ ਤੁਸੀਂ ਸੁਣਿਆ ਉਹ ਨਹੀਂ ਸੁਣਿਆ ਆਪਣੀ ਉਮਰੇ? ਹਾਂ ਸੁਣਿਆ ਮੈਂ ਜੀ। ਹੁਣ ਉਹਦੇ ਨਾਲ ਕੀ ਤੁਹਾਡੇ ਅੰਦਰ ਜਜ਼ਬੇ ਪੈਦਾ ਹੋਣ। ਹੁਣ ਜਿੱਦਾਂ ਇਹਨੇ ਕਿਹਾ ਵੀ ਮੈਂ ਤਿਰੰਗਾ ਜਿਹੜਾ ਘਰ ਦੇ ਵਿੱਚ ਲਾਇਆ, ਇਹਦੇ ਨਾਲ ਕੀ ਸਾਡਾ ਦੇਸ਼ ਦੇ ਨਾਲ ਪਿਆਰ, ਜਦੋਂ ਤੁਹਾਡੇ ਵਿੱਚ ਇਹ ਫੀਲਿੰਗ ਆ ਗਈ, ਜਦੋਂ ਤੁਸੀਂ ਸਮਾਜ, ਹੁਣ ਨਿਆਣਿਆਂ ਨੂੰ ਤਾਂ ਅਸੀਂ ਇਹ ਸਮਝਾਉਣਾ ਹੈ ਵੀ ਤੁਸੀਂ ਪੜ੍ਹਨਾ ਕਿੱਦਾਂ। ਇਹਦਾ ਮਤਲਬ ਸਾਡੇ ਐਜੂਕੇਸ਼ਨ ਦੇ ਵਿੱਚ ਕੋਈ ਨਾ ਕੋਈ ਕਿਤੇ ਕਮੀ ਆ, ਅਸੀਂ ਉਹਨਾਂ ਨੂੰ ਸਮਝਾ ਨਹੀਂ ਪਾ ਰਹੇ ਕਿ ਤੁਹਾਡਾ ਫਿਊਚਰ ਕੀ ਆ। ਹੁਣ ਤਾਂ ਬੱਚੇ ਇਹ ਸਮਝ ਲਿਆ ਵੀ ਫਿਊਚਰ ਹੀ ਸ਼ਾਇਦ ਇਹਦੇ ਵਿੱਚ ਮੈਰਿਜ ਕਰਾ ਲਓ, ਘਰ ਬਸਾ ਲਓ, ਪਰ ਉਸ ਤੋਂ ਬਾਅਦ ਕੀ ਆ ਉਹਦੇ ਲਈ ਕੁਝ ਹੈ। ਇਹ ਬੱਚਿਆਂ ਦੀ ਬਹੁਤ ਵੱਡੀ ਜਿਹੜੀ ਹੈ ਨਾ, ਇਹ ਜਿਹੜਾ ਕਹਿੰਦੇ ਵੀ ਗਲਤ ਥਿੰਕਿੰਗ ਆ ਇਹ, ਕਿ ਤੁਸੀਂ ਘੜੀ ਦੇ ਘੜੀ ਕਿਸੇ ਪਿਆਰ ਦੇ ਚੱਕਰ ਵਿੱਚ ਆਏ ਹਨਾ, ਕਿਉਂਕਿ ਜਵਾਨੀ ਵੇਲੇ ਸਾਰਾ ਕੁਝ ਬਹੁਤ ਹੀ ਰੰਗੀਨ ਦੀਦਾ। ਹਾਂਜੀ। ਤੁਸੀਂ ਉਹ ਕਦਮ ਪੱਟ ਲੈਂਦੇ ਆ, ਬਾਅਦ ਦੇ ਵਿੱਚ ਪਛਤਾਉਣਾ ਉਹਨਾਂ ਨੂੰ ਵੀ ਪੈਣਾ। ਕਿਉਂ ਜਿਹਨਾਂ ਬੱਚਿਆਂ ਦੇ ਵਿਆਹ ਸ਼ਾਦੀ ਦੇ ਸਮੇਂ ਮਾਪਿਆਂ ਦੀਆਂ ਰਿਸ਼ਤੇਦਾਰਾਂ ਦੀਆਂ ਦੁਆਵਾਂ ਨਾਲ ਹੁੰਦੀਆਂ ਨਾ, ਉਹ ਸੁੱਖ ਪਾਉਂਦੇ ਆ, ਪਰ ਜਿਹੜੇ ਇਦਾਂ ਦਾ ਕਦਮ ਲੈ ਲੈਂਦੇ ਨਾ, ਉਹ ਹਮੇਸ਼ਾ ਸੁਖੀ ਹੋ ਵੀ ਨਹੀਂ ਰਹਿੰਦੇ। ਮਾਰਨਾ ਵੀ ਗਲਤ ਹੈ ਤੇ ਇਹੋ ਜਿਹਾ ਕਦਮ ਚੱਕਣਾ ਵੀ ਗਲਤ ਹੈ। ਨਾਲ ਇਹ ਵੀ ਚਾਹੀਦਾ ਵੀ ਇੱਕ ਕਾਉਂਸਲਿੰਗ ਜ਼ਰੂਰ ਹੋਣੀ ਚਾਹੀਦੀ ਹੈ ਬੱਚਿਆਂ ਦੀ। ਜੇ ਇਦਾਂ ਦਾ ਕੋਈ ਕਦਮ ਚੱਕਦੇ ਵੀ ਆ, ਉਹਦੇ ਲਈ ਕਾਉਂਸਲਿੰਗ ਹੋਣੀ ਚਾਹੀਦੀ ਹੈ। ਉਹਨੂੰ ਕੋਈ ਮਾਨਸਿਕ ਕੋਈ ਤਣਾਅ ਆ ਜਾਂ ਕਿੱਦਾਂ ਉਹਨੂੰ ਬਚਾਉਣ ਦੇ ਲਈ ਇਧਰੋਂ ਕਿੱਦਾਂ ਹਟਾਇਆ ਜਾ ਸਕੇ, ਪੜ੍ਹਾਈ ਵੱਲ ਕਿੱਦਾਂ ਲਾਉਣਾ, ਮਾਨਸਿਕ ਜਿਹੜੀ ਸਾਡੀ ਸਿੱਖਿਆ ਹੈ ਉਹ ਵੀ ਜ਼ਰੂਰ ਹੋਣੀ ਚਾਹੀਦੀ। ਇਹ ਫਿਰ ਮੁੜ ਕੇ ਗੱਲ ਸਰਕਾਰ ਤੇ ਆਉਂਦੀ ਆ। ਸਾਡਾ ਐਜੂਕੇਸ਼ਨ ਸਿਸਟਮ ਆ, ਮੈਨੂੰ ਯਾਦ ਆ ਮੈਂ ਦੂਜੀ ਕਲਾਸ ਵਿੱਚ ਸੀਗਾ ਤੇ ਸਾਡੇ ਗੁਆਂਢੀ ਰਹਿੰਦਾ ਸੀ ਇੱਕ, ਉਹ ਮੈਨੂੰ ਕਿਹਾ ਵੀ ਚਿੱਠੀ ਲਿਖ, ਦੂਜੀ ਕਲਾਸ ਦੇ ਵਿੱਚ। ਤਾਂ ਮੈਂ ਉਹਦੀ ਪੰਜਾਬੀ ਦੇ ਵਿੱਚ ਚਿੱਠੀ ਲਿਖੀ ਪਹਿਲੀ ਵਾਰ, ਤੇ ਪੰਜਾਬੀ ਜਦੋਂ ਮੈਂ ਐਡਰੈਸ ਕੀਤਾ ਤਾਂ ਸਾਰੇ ਮੈਨੂੰ ਹੱਸਣ ਵੀ ਤੇਰੀ ਚਿੱਠੀ ਪਹੁੰਚ ਗਈ। ਅੱਛਾ। ਹਨਾ, ਪਰ ਦੇਖ ਲਾ ਵੀ 15-20 ਦਿਨ ਉਹ ਚਿੱਠੀ ਦਾ ਜਵਾਬ ਆ ਗਿਆ। ਅੱਛਾ। ਤਾਂ ਪਤਾ ਲੱਗ ਗਿਆ ਵੀ ਮੇਰੀ ਲਿਖੀ ਹੋਈ ਚਿੱਠੀ ਪਹੁੰਚ ਜਾਂਦੀ ਹੈ, ਐਡਰੈਸ ਸਹੀ ਤੇ ਪਹੁੰਚ ਗਈ ਤੇ ਲਿਖੀਆਂ ਹੋਈਆਂ ਗੱਲਾਂ ਵੀ ਸਹੀ ਸੀ। ਪਰ ਅੱਜ ਕੱਲ੍ਹ ਦੇ ਜ਼ਮਾਨੇ 'ਚ ਮੈਂ ਦੇਖਿਆ ਦੂਜੀ ਕਲਾਸ ਨੂੰ ਚਿੱਠੀ ਨਹੀਂ ਲਿਖਣੀ ਆਉਂਦੀ। ਕਿਉਂਕਿ ਪੜ੍ਹੇ ਲਿਖੇ ਦਾ ਹੁਣ ਨੰਬਰ ਨੂੰ ਤੁਸੀਂ ਲੈ ਲਓ, ਅੱਜ ਆਇਆ ਨਹੀਂ, ਹੁਣ ਮੈਨੂੰ ਪੜ੍ਹਦੇ ਨਾਲ ਦੱਸਿਆ ਕਿ ਗਾਹ ਨਾ ਗੱਲ ਕਰੀ ਵੀ ਮੈਂ ਅੱਜ ਕਾਹਦੇ ਨਹੀਂ ਆਇਆ, ਕਿਤੇ ਘਰ ਲੜਾਈ ਹੋ ਗਈ। ਅੱਛਾ। ਗੁੱਸੇ 'ਚ ਘਰੋਂ ਚਲਾ ਗਿਆ, ਕਿਤੇ ਬਾਬਾ ਨਹੀਂ ਬਾਹਰ ਹੈਗਾ, ਲੱਖਾਂ ਦਾ ਦਾਤਾ ਕਿਹੜਾ ਉੱਥੇ ਉਹਦੇ ਕੋਲ ਚਲਾ ਗਿਆ। ਬਾਬਾ ਜੀ ਮੈਨੂੰ ਹਾਲ ਦੱਸੋ। ਉਹ ਕਹਿੰਦੇ ਦੱਸ ਬੱਚਾ ਕੀ ਗੱਲ ਆ, ਮੇਰੀ ਘਰ ਵਾਲੀ ਬੱਸ 'ਚ ਨਹੀਂ ਆਉਂਦੀ। ਉਹ ਕਹਿੰਦਾ ਕਾਰ ਚ ਲੈ ਆਇਆ ਕਰ। ਉਹ ਕਹਿੰਦਾ ਵੀ ਨਹੀਂ ਇਹ ਨਹੀਂ ਗੱਲ, ਮੇਰਾ ਮਤਲਬ ਕੰਟਰੋਲ 'ਚ ਨਹੀਂ ਰਹਿੰਦੀ ਮੇਰੇ। ਅੱਛਾ। ਬਾਬੇ ਨੇ ਚਿਮਟਾ ਚੱਕਿਆ, 5-7 ਚਿਮਟੇ ਉਹਨੇ ਦੇ ਜੜ ਦਿੱਤੇ। ਕਹਿੰਦਾ ਜੇ ਕੰਟਰੋਲ 'ਚ ਮੈਂ ਆਪਣੇ ਘਰ ਆਏ ਨੂੰ ਕਰ ਸਕਦਾ ਤਾਂ ਮੈਂ ਇੱਥੇ ਬੈਠਾ ਹੁੰਦਾ। ਹੁਣ ਚਿਮਟੇ ਗਾ ਕੇ ਤਾਂ ਅੱਜ ਘਰ ਬੈਠਾ ਛੁੱਟੀ ਕਰਕੇ। ਅੱਛਾ ਠੀਕ। ਮੈਨੂੰ ਪਤਾ ਲੱਗਾ ਸੀਗਾ ਉਹਦੇ ਉਹ ਕੀ ਆਪਾਂ ਕਾਨੂੰਨ ਜੇ ਬਦਲੇ ਨਹੀਂ, ਕਾਨੂੰਨ ਤਾਂ ਹੈ ਇੱਕ 2023 ਦਾ ਮੋਦੀ ਦਾ ਕਾਨੂੰਨ ਜਿਹੜਾ ਬਣਦਾ, ਉਹਦੇ ਕਰਕੇ ਸਰਪੰਚ ਉਹ ਦੋਨੋਂ ਸ਼ਹਿਰ ਨੂੰ ਗਏ ਹੋਏ ਆ ਪਤਾ ਲੈਣ ਵੀ ਸਾਰੀ ਕਹਾਣੀ ਕੀ ਆ। ਬਾਕੀ ਮਾਸਟਰ ਸ਼ਾਇਦ ਤੈਨੂੰ ਪਤਾ ਹੋਵੇ ਜ਼ਿਆਦਾ। ਤਾਂ ਇਹ ਜਿਹੜਾ ਇੰਡੀਅਨ ਪੈਨਲ ਕੋਡ ਆ, IPC ਜਿਹਨੂੰ ਕਹਿ ਦਿੰਦੇ ਆ, ਉਹ ਇੱਕ ਧਾਰਾ ਹੈਗੀ ਆ, ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਇੱਕ IPC ਜਿਹੜਾ ਆ ਉਹਦੀ 2023 ਦੀ ਧਾਰਾ ਇਹਨਾਂ ਨੇ ਇੱਕ ਤਰ੍ਹਾਂ ਦਾ ਕਾਨੂੰਨ ਨਵਾਂ ਬਣਾਇਆ, ਕਿਉਂਕਿ ਉਹ ਜਿਹੜਾ ਕਾਨੂੰਨ ਸੀ ਉਹ ਬ੍ਰਿਟਿਸ਼ ਵੇਲੇ ਦਾ ਚੱਲਦਾ ਸੀ। ਇਹਦੇ ਨਾਲ ਮੋਦੀ ਸਰਕਾਰ ਦਾ ਕਹਿਣਾ ਇਹ ਆ ਕਿ ਜਿਹੜੇ ਬੱਚੇ ਆ ਤੇ ਜਾਂ ਔਰਤਾਂ ਆ, ਇਹਨਾਂ ਦੇ ਖਿਲਾਫ ਜਿਹੜਾ ਸ਼ੋਸ਼ਣ ਹੁੰਦਾ ਉਹਨਾਂ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਸਜ਼ਾਵਾਂ ਦਾ ਪ੍ਰਾਵਧਾਨ ਕਰਨ ਦੇ ਲਈ ਇਹਦੇ ਲਈ ਲਾਅ ਜਿਹੜਾ ਆ ਲੈ ਕੇ ਆਉਂਦਾ।
ਇਹ ਵੀ ਚਲੋ ਠੀਕ ਆ, ਸਾਡਾ ਜਿਹੜਾ ਪਾਰਲੀਮੈਂਟਰੀ ਸਿਸਟਮ ਆ ਇਹਦੇ ਵਿੱਚ ਕੁਛ ਨਾ ਕੁਛ ਜਿਹੜੇ ਕਾਨੂੰਨਾਂ ਦੇ ਵਿੱਚ ਬਦਲਾਅ ਲਿਆਉਂਦੇ ਆ ਤਾਂ ਕਿ ਸਮੇਂ ਦਾ ਜਾਕ ਦੇ ਕੇ ਬਦਲਨੇ ਚਾਹੀਦੇ ਤੇ ਇਹ ਜਿਹੜਾ ਕੰਮ ਵੀ ਨਾ ਤਾਂ ਇਹੀ ਆ, ਪਰ ਇਹਦੇ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਵੀ ਜਿਹੜੀ ਵਿਰੋਧੀ ਧਿਰ ਆ ਉਹ ਵੀ ਉਹਦੇ ਉੱਤੇ ਨਿਗਾਹ ਰੱਖੇ ਵੀ ਕਿਤੇ ਇਦਾਂ ਦਾ ਨਾ ਹੋਵੇ ਵੀ ਸਰਕਾਰ ਦੇ ਫੇਵਰ ਦੇ ਵਿੱਚ ਕੁਝ ਇਦਾਂ ਦੇ ਕਾਨੂੰਨ ਚਲੇ ਜਾਣ ਜਿਹੜੇ ਹੁਣ ਆਪਣੇ ਕਾਲੇ ਕਾਨੂੰਨਾਂ ਦੀ ਆਪਾਂ ਗੱਲ ਕਰ ਲਈਏ। ਉਹ ਜਦੋਂ ਕਿਸਾਨਾਂ ਦੇ ਸੋਚਿਆ ਵੀ ਸਾਡੇ ਹਿੱਤਾਂ ਦੇ ਵਿੱਚ ਹੈ ਨਹੀਂ, ਉਹਨਾਂ ਨੇ ਵਿਰੋਧ ਕੀਤਾ, ਸਰਕਾਰ ਨੂੰ ਜਿਹੜਾ ਬੈਕ ਸਟੈਪ ਕਰਨਾ ਪਿਆ। ਪਰ ਜਿਹੜੇ ਕਾਨੂੰਨ ਜਿਹੜੇ ਆ ਸਹੀ ਵੀ ਆ ਉਹਨਾਂ ਦਾ ਸਵਾਗਤ ਕਰਨਾ ਬਣਦਾ, ਭਾਵੇਂ ਸਰਕਾਰ ਕੋਈ ਵੀ ਆ ਉਹ ਸਵਾਗਤ ਕਰਨਾ ਹੀ ਬਣਦਾ। ਪਰ ਕਈ ਵਾਰੀ ਮਾਸਟਰ ਇਦਾਂ ਹੁੰਦੀ ਹੈ ਨਾ, ਜਦੋਂ ਕਾਨੂੰਨ ਕੋਈ ਆਪਾਂ ਦੇਖਦੇ ਆ ਬਦਲਿਆ, ਸਾਨੂੰ ਕਈ ਵਾਰ ਦੇਖਣ ਤੋਂ ਜਾਂ ਜਿੱਦਾਂ ਉਹ ਦੱਸਦੇ ਸਾਨੂੰ ਲੱਗਦਾ ਉਹ ਠੀਕ ਲੱਗਦਾ, ਹਾਂਜੀ, ਪਰ ਉਸੇ ਕਾਨੂੰਨ ਦੀ ਦੁਰਵਰਤੋਂ ਕਿਸੇ ਹੋਰ ਜਗ੍ਹਾ ਵੀ ਹੋ ਸਕਦੀ ਹੈ। ਸੋ ਇਸ ਲਈ ਕਿਸੇ ਵੀ ਕਾਨੂੰਨ ਦੇ ਜਦੋਂ ਚੇਂਜ ਕਰਨਾ ਜਾਂ ਬਣਾਉਣਾ, ਉਹਦੇ ਉੱਤੇ ਚਰਚਾ ਹੋਣੀ ਬੜੀ ਜ਼ਰੂਰੀ ਹੈ। ਪਰ ਚਰਚਾ ਤੋਂ ਬਿਨਾਂ ਪਹਿਲੇ ਬਾਈਕਾਟ ਕਰ ਜਾਂਦੇ ਆ ਵਿਰੋਧੀ ਧਿਰ, ਉਹਨਾਂ ਦੀ ਗੱਲਾਂ ਕੋਈ ਹੋਰੇ ਹੁੰਦੀਆਂ, ਉਹਦਾ ਜਵਾਬ ਹੀ ਨਹੀਂ ਦਿੱਤਾ ਜਾਂਦਾ। ਹੁਣ ਆਹ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਂਦਾ ਸੀ ਮੋਦੀ ਸਰਕਾਰ ਦੇ ਖਿਲਾਫ ਰਾਹੁਲ ਗਾਂਧੀ, ਜਿਹੜਾ ਆ ਬਹੁਤ ਵਧੀਆ ਉਹਨੇ ਭਾਸ਼ਣ ਵੀ ਦੇਖੋ, ਕਿਉਂਕਿ ਪਹਿਲਾਂ ਉਹ ਸਸਪੈਂਡ ਕੀਤਾ ਆਇਆ ਸੀ ਸੁਪਰੀਮ ਕੋਰਟ ਤੋਂ, ਫੇਰ ਬਹਾਲ ਹੋ ਕੇ ਉਹ ਗਿਆ ਲੋਕ ਸਭਾ ਦੇ ਵਿੱਚ ਬੋਲਿਆ, ਉਦੋਂ ਦਾ ਕੋਈ ਜਵਾਬ ਦਿੱਤਾ ਨਹੀਂ। ਬਾਅਦ ਦੇ ਵਿੱਚ ਜਦੋਂ ਚਲੇ ਗਿਆ ਸਿਮਰਤੀ ਇਰਾਨੀ ਨੇ ਕਹਿਤਾ ਵੀ ਰਾਹੁਲ ਗਾਂਧੀ ਤਾਂ ਮੈਨੂੰ ਫਲਾਈਂਗ ਕਿਸ ਜਦ ਕੇ ਹੈਨਾ। ਹੁਣ ਦੇਖੋ ਫਲਾਈਂਗ ਕਿਸ ਦਾ, ਇਹ ਦੇਖੋ ਜੀ ਇਹਨੇ ਤਾਂ ਸਾਡੀ ਇਨਸਲਟ ਕੀਤੀ ਆ, ਤੇ ਉਹ ਫਲਾਈਂਗ ਕਿਸ ਦੀ ਕੋਈ ਵੀਡੀਓ ਹੈ ਨਹੀਂ, ਉਹਦਾ ਕੋਈ ਪ੍ਰੂਫ ਨਹੀਂ ਹੈਗਾ। ਇਹ ਕਹਿ ਰਹੀ ਆ ਨਹੀਂ ਇਹ ਫਲਾਈਂਗ ਕਿਸ ਦੇ ਕੇ ਗਿਆ, ਉਹ ਭਰਾਵਾ ਖਰਾ ਕਹਿੰਦੀ ਹੋਵੇ ਵੀ ਕਿਉਂ ਨਹੀਂ ਦੇ ਕੇ ਗਿਆ, ਖਰਾ ਜਿਆਦਾ ਡੀਕਦੀ ਹੋਣੀ ਆ। ਹੁਣ ਉਹਦੇ ਲਈ ਲੋਕਾਂ ਨੇ ਇਹਨੂੰ ਟਰੋਲ ਵੀ ਬਹੁਤ ਕੀਤਾ, ਉਹਦੇ ਲਈ ਇਹਦੇ ਕਰੈਕਟਰ ਦੇ ਉੱਤੇ ਵੀ ਗੱਲਾਂ ਕੀਤੀਆਂ ਲੋਕਾਂ ਨੇ, ਸਿਮਰਤੀ ਇਰਾਨੀ। ਹੁਣ ਇਹ ਤੇ ਲੋਕਾਂ ਨੂੰ ਤਾਂ ਗੁੱਸਾ ਆਉਂਦਾ ਆ ਵੀ ਜਦੋਂ ਤਾਂ ਸਿਲੰਡਰ ਵਧਿਆ ਸੀ ਕਾਂਗਰਸ ਸਰਕਾਰ ਵੇਲੇ, ਸਭ ਤੋਂ ਜ਼ਿਆਦਾ ਇਹਨੇ ਮਨਮੋਹਨ ਸਿੰਘ ਨੂੰ ਚੂੜੀਆਂ ਭੇਜੀਆਂ, ਬੰਗਾ ਭੇਜੀਆਂ ਨੇ ਵੀ ਬੰਗਾ ਪਾ ਲਾ ਤੇ ਤੂੰ ਕੰਮ ਨਹੀਂ ਵਧੀਆ ਹੁੰਦਾ। ਹੁਣ ਦੁੱਗਣਾ ਤਿੱਗਣਾ ਭਾਅ ਚੱਕ ਹੋ ਗਿਆ ਸਿਲੰਡਰ ਦਾ। ਹੁਣ ਕਹਿੰਦੀ ਇਹ ਤਾਂ ਵੀ ਸਾਰੇ ਵਰਲਡ ਵਿੱਚ ਹੀ ਵਧੇ ਆ, ਇਹ ਤਾਂ ਸਾਰੇ ਦੁਨੀਆ ਦੇ ਵਿੱਚ ਜਿਹੜੇ ਆ ਪ੍ਰਾਈਸ ਵਧੇ ਆ। ਇਸ ਕਰਕੇ ਜਿਹੜੀ ਚਰਚਾ ਤੁਸੀਂ ਗੱਲ ਕਰਦੇ ਆ ਵੀ ਚਰਚਾ ਤਾਂ ਉੱਥੇ ਹੋਰ ਹੋਣੀ ਚਾਹੀਦੀ ਹੈ। ਚਰਚਾ ਉੱਥੇ ਅਗਲਾ ਜਿਹੜਾ ਸੈਸ਼ਨ ਹੋਇਆ ਇਹ ਫਲਾਈਂਗ ਕਿਸ ਤੇ ਹੋਈ ਗਈ ਚਰਚਾ, ਦੱਸੋ ਕੀ ਕਰੋਗੇ ਤੁਸੀਂ? ਸੰਸਦ ਦੇ ਵਿੱਚ ਕੀ ਹੁੰਦਾ, ਜਿਹੜੀ ਧਿਰ ਹੁੰਦੀ ਨਾ, ਜਿਹਦੀ ਗਵਰਨਮੈਂਟ ਹੁੰਦੀ ਆ, ਉਹਨਾਂ ਜਿਹੜੇ ਆਪਣੇ ਬੰਦੇ ਹੁੰਦੇ ਰੱਖੇ, ਹਾਂਜੀ, ਉਹ ਸਿਰਫ ਸਿਚੁਏਸ਼ਨ ਨੂੰ ਬਦਲਣ ਦੀ ਖਾਤਰ ਨਾ ਸਵਾਲ ਹੀ ਇਦਾਂ ਦੇ ਪੁੱਛਦੇ ਹੁੰਦੇ ਤਾਂ ਕਿਹੜਾ ਸਮਾਂ ਸੰਸਦ ਦਾ ਕਿਸੇ ਹੋਰ ਚੀਜ਼ ਤੇ ਜਾਇਆ ਕਿਤੇ ਨਗਾ ਦਈਏ, ਤੇ ਜਿਹੜੇ ਕਾਨੂੰਨ ਹੁੰਦੇ ਆ ਇਹ ਤੇ ਬਸ ਟਾਈਮ ਨਾ ਮਿਲੇ ਬਸ। ਇਹ ਜਿਹੜੀ ਸਾਜ਼ਿਸ਼ ਆ ਇਹ ਜ਼ਰੂਰ ਜਿਹੜੀ ਸਮਝਣੀ ਪੈ ਸਕਦੀ ਆ ਵੀ ਲੋਕਾਂ ਨੂੰ ਵੀ ਇਹਦੇ ਲਈ ਅਵੇਅਰ ਹੋਣਾ ਚਾਹੀਦਾ ਵੀ ਜਿਹੜੇ MP ਆ ਅਸੀਂ ਤਾਂ ਪੁੱਛਦੇ ਹੀ ਨਹੀਂ ਵੀ ਤੂੰ ਵੀ ਕਿਉਂ ਨਹੀਂ ਸੀ ਬੋਲਿਆ। ਬਹੁਤ ਸਾਰੇ ਸਾਡੇ ਵੀ ਇੱਥੋਂ MP ਪੰਜਾਬ ਤੋਂ ਜਾਂਦੇ ਆ, ਤੁਸੀਂ ਦੇਖਿਆ ਹੋਣਾ, ਇਹ ਤਾਂ ਕੋਈ ਬਹੁਤਾ ਇੰਟਰਸਟ ਲੈਂਦੇ ਹੀ ਨਹੀਂ ਤੇ ਬੈਠੇ ਹੁੰਦੇ ਆ, ਜਾਂ ਇਹਨਾਂ ਚੋਂ ਕਈ ਸੁੱਤੇ ਪਏ ਹੁੰਦੇ ਆ ਹਨਾ, ਕਿਉਂਕਿ ਲੰਬੀ ਬਹਿਸ ਹੁੰਦੀ ਆ, ਬਹੁਤ ਵਾਰੀ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਬਹੁਤ ਵਾਰੀ ਬਾਣੀ ਵੀ ਸਭ ਤੋਂ ਪਿੱਛੇ ਆਉਂਦੀ ਹੈ ਨਾ, ਪਿੱਛੇ ਵੀ ਆਉਂਦੀ। ਦੂਜਾ ਉੱਥੇ ਕੰਮ ਚੱਲਦਾ ਆ ਹਿੰਦੀ ਦੇ ਵਿੱਚ ਤੇ ਇੰਗਲਿਸ਼ ਦੇ ਵਿੱਚ, ਦੋ ਭਾਸ਼ਾਵਾਂ ਮੇਨ ਚੱਲਦੀਆਂ, ਇਹਨਾਂ ਦੋਨੇ ਪਾਸੇ ਹੱਥ ਤੰਗ ਆ ਹਨਾ, ਤੇ ਇਹ ਵੀ ਇੱਕ ਸਮੱਸਿਆ ਜਿਹੜੀ ਆ ਜਾਂਦੀ ਆ। ਬਿਲਕੁਲ ਪਤਾ ਬਾਕੀ ਦਾ ਚਲੋ ਠੀਕ ਹੈ, ਬੜਾ ਸਰਪੰਚ ਸਾਹਿਬ ਕਿੱਥੇ ਅੱਜ ਦੇਖ ਨਹੀਂ ਰਹੇ, ਮੈਨੂੰ ਪਤਾ ਲਿਆ ਆਦਾ ਕਿ ਮੋਰੇ ਵੋਟਾਂ ਆ ਰਹੀਆਂ ਦਸੰਬਰ ਚ ਸਰਪੰਚੀ ਦੀਆਂ। ਵੋਟਾਂ ਆ ਰਹੀਆਂ, ਹੁਣ ਤੈਨੂੰ ਪਤਾ ਵੀ ਆਪਣੇ ਸਰਪੰਚ ਨੂੰ ਮੁੜ ਕੇ ਸਰਪੰਚ ਬਣਦਾ ਫੇਰ ਸ਼ੌਕ ਚੜਿਆ ਹੋਇਆ, ਇਹ ਤਾਂ ਗੱਲ ਨਾਲ ਉਹਦੇ ਲੰਬੜ ਵਾ, ਉਹ ਤਾਂ ਸਰਪੰਚ ਨੂੰ ਕਿੰਨਾ ਪੈਂਦਾ ਹੁੰਦਾ, ਤੇ ਹੁਣ ਲੰਬੜ ਮਾਸਟਰ ਉਹਦੇ ਨਾਲ ਤੁਰਿਆ ਫਿਰਦਾ ਸਰਪੰਚ ਦੇ। ਅੱਛਾ, ਮੈਨੂੰ ਕਹਿੰਦੇ ਤੂੰ ਹੁਣ ਤੂੰ ਧਿਆਨ ਰੱਖੀ ਸਾਡਾ। ਮੈਂ ਕਿਹਾ ਵੀ ਦੇਖ ਉਹ ਤਾਂ ਮਾਸਟਰ ਬੰਦਾ ਕਰੂ ਵੀ ਕੀ, ਹੁਣ ਸਰਪੰਚ ਨਾਲ ਬੈਠੀ ਉੱਠੀ ਦਾ, ਠੀਕ ਹੈ, ਤਾਂ ਪਾਰਟੀ ਸਾਡੀ ਜ਼ਰੂਰ ਵੱਖਰੀ ਆ, ਇਹਦੇ ਕੋਈ ਸ਼ੱਕ ਨਹੀਂ ਹੈ। ਉਹ ਨਾਲ ਬੈਠੀ ਦਾ ਵੋਟ ਆਪਾਂ ਨੂੰ ਹਮੇਸ਼ਾ ਇਹਨੂੰ ਪਾਈ ਦੀ, ਚਲ ਬੰਦਾ ਚੰਗਾ ਆ ਹੈ, ਕਾਕਾ ਪਿੰਡ ਦੇ ਕੰਮ ਕਰਦਾ। ਹੁਣ ਵੀ ਇਹ ਕਹਿੰਦਾ ਸਾਰਿਆਂ ਨੂੰ ਕਹਿੰਦਾ ਵੀ ਮੈਂ ਨਹੀਂ ਕਹਿੰਦਾ ਤੁਸੀਂ ਸਰਪੰਚ ਨੂੰ ਵੋਟ ਪਾਇਓ, ਹੋਰ ਨੂੰ ਪਾਇਓ, ਪਰ ਪਾਇਓ ਉਸ ਬੰਦੇ ਨੂੰ ਜਿਹੜਾ ਕੰਮ ਕਰਦਾ, ਕਿਸੇ ਪਾਰਟੀ ਦਾ ਹੋਵੇ। ਹੁਣ ਸਰਪੰਚ ਸਾਡੀ ਪਾਰਟੀ ਦਾ ਨਹੀਂਗਾ, ਠੀਕ ਹੈ, ਮੈਂ ਹੁਣ ਆਮ ਪਾਰਟੀ ਦੇ ਨਾਲ ਆ, ਉਸ ਚ ਅਕਾਲੀਆਂ ਦੇ ਨਾਲ ਆ, ਪਰ ਕਿਉਂਕਿ ਬੰਦਾ ਚੰਗਾ ਵੀ ਠੀਕ ਹੈ ਆਪਾਂ ਤਾਂ ਵੋਟ ਵੀ ਸਰਪੰਚ ਨੂੰ ਪਾਵਾਂਗੇ। ਜਿਹੜੀ ਸਰਪੰਚੀ ਆ ਇਹ ਕਦੀ ਪਾਰਟੀ ਬਾਜੀ ਤੇ ਹੋਣੀ ਨਹੀਂ ਚਾਹੀਦੀ, ਇਹ ਤਾਂ ਪਿੰਡ ਦਾ ਭਾਈਚਾਰਾ ਜਿਹੜਾ ਕੰਮ ਕਰਨ ਵਾਲਾ, ਜਿੱਦਾਂ ਤੁਸੀਂ ਕਿਹਾ, ਹੁਣੇ ਹੀ ਤੇ ਇਸ ਆਧਾਰ ਦੇ ਉੱਤੇ ਚਾਹੀਦਾ। ਨਾਲੇ ਮੈਨੂੰ ਚੇਤਾ ਮਾਸਟਰ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਆਪਣੇ ਪਿੰਡ ਰਤਨਾ ਸਰਪੰਚ ਹੁੰਦਾ ਸੀ, ਮੈਨੂੰ ਨਹੀਂ ਪਤਾ ਕਿੰਨੇ ਸਾਲ ਹੋ ਗਏ ਰਿਹਾ, ਨਾ ਕਦੇ ਕਿਸੇ ਨੂੰ ਪੁੱਛਿਆ, ਨਾ ਕਿਸੇ ਨੂੰ ਕਿਹਾ,
ਨਾ ਸੀ ਉਹ ਕਾਂਗਰਸ ਪਾਰਟੀ, ਨਾ ਸੀ ਅਕਾਲੀ ਪਾਰਟੀ, ਉੱਥੇ ਸਰਪੰਚ ਚੁਣਦੇ ਹੁੰਦੇ, ਕੈਨੇਡਾ ਆਏ ਸੀ ਉਹ ਚੋਲੇ ਬੰਦਾ ਵੀ ਚੰਗਾ ਸੀ, ਸਾਰੇ ਕੰਮ ਕਰਨ ਤੇ ਭਲਾ ਮਾਰ ਬੰਦਾ ਸੀਗਾ। ਮੈਂ ਕਿਹਾ ਵੀ ਪਤਾ ਨਹੀਂ, ਉਹ ਚੇਤਾ ਨਹੀਂ, ਪਰ 10 12 15 ਸਾਲ ਤਾਂ ਰਿਹਾ ਹੋਊਗਾ ਇਕੱਠਾ ਸਰਪੰਚ ਪਹੁੰਚ ਰਿਹਾ। ਮਾਸਟਰ ਜੀ ਵੋਟਾਂ ਦਾ ਦਸੰਬਰ ਚ ਲੱਗਦੀ ਹੈ, ਮੈਨੂੰ ਬੰਦੇ ਹੁਣੇ ਲੱਭੀ ਜਾਂਦੇ ਸਰਪੰਚ ਸਾਹਿਬ ਨੂੰ, ਗੱਲ ਕੀ ਇਹ ਤਾਂ ਦੱਸੋ ਮੈਨੂੰ। ਉਹ ਹੁਣ ਮੈਂ ਲੈਣ ਦੇਣ ਕਰਨੀ ਹੋਣੀ ਆ ਲੈਣ ਦੇ ਨਹੀਂ ਸੱਚ ਰਿਹਾ ਪਰ ਤਾਇਆ ਦੇਖੋ ਇਹ ਗੱਲ ਦਾ ਅਮਲੀ ਦੀ ਵਧੀਆ ਵੀ ਦਸੰਬਰ 'ਚ ਵੋਟਾਂ ਕਰਾਉਣੀਆਂ, ਚਲੋ ਤੁਸੀਂ ਜੇ ਭੰਗ ਕਰਨੀਆਂ ਪੰਚਾਇਤਾਂ ਨਵੰਬਰ 'ਚ ਕਰ ਦੋ, ਜਸਤਾ ਅਕਤੂਬਰ ਦੇ ਵਿੱਚ ਕਰ ਦੋ, 2 ਮਹੀਨੇ ਬਹੁਤ ਹੁੰਦੇ ਆ। ਤੁਸੀਂ ਹੁਣੇ ਅਗਸਤ ਦੇ ਵਿੱਚ ਇਹ ਭੰਗ ਕਰ ਦਿੱਤੀਆਂ, ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ 4-5 ਮਹੀਨੇ 5 ਮਹੀਨੇ ਪਏ ਆ, 5 ਮਹੀਨੇ ਚੋਣਾਂ ਦੇ ਪਏ ਆ। ਤੁਸੀਂ ਜਿਹੜੀਆਂ ਉਹਨਾਂ ਦੀਆਂ ਪਾਵਰ ਜਿਹੜੀਆਂ ਸਰਪੰਚਾਂ ਦੀਆਂ ਬਾਹਰ ਲੈ ਰਹੀਆਂ, ਮੰਨ ਲਓ ਕੱਲ ਨੂੰ ਤੁਸੀਂ ਸਰਟੀਫਿਕੇਟ ਬਣਾਉਣਾ, ਕਿੱਥੋਂ ਬਣਾਓਗੇ ਤੁਸੀਂ? ਲੰਬੜ ਤੇ ਜਾਊਗਾ। ਠੀਕ ਹੈ, ਕਿਸੇ ਨੇ ਵਿਆਹ ਕਰਾਉਣਾ ਆ, ਕਿ ਤੋਂ ਮੋਹ ਲਵਾਓਗੇ? ਕਿਸੇ ਦੀ ਕੋਈ ਡੈਥ ਹੋ ਜਾਂਦੀ ਆ, ਸਰਟੀਫਿਕੇਟ ਬਾਹਰ ਜ਼ਰੂਰਤ ਪੈ ਗਈ ਆ, ਕਿੱਥੇ ਜਾ ਕੇ ਪ੍ਰਸ਼ਾਸਕਾਂ ਮਗਰ ਘੁੰਮੋਗੇ? ਸਾਡੇ ਤਾਂ ਪਾਵਰ ਖਤਮ ਆ, ਮੋਹਰ ਜਿਹੜੀ ਆ ਉਹ ਖਤਮ ਹੋ ਗਈ ਆ, ਹਨਾ। ਹੁਣ ਇੱਥੇ ਦੂਜਾ ਕਹਿਤਾ ਵੀ ਜਿਹੜੀਆਂ ਗਰਾਂਟਾਂ ਆ ਉਹ ਵੀ ਵਾਪਸ ਮੁੜ ਗਈਆਂ। ਪਹਿਲਾਂ ਤਾਂ 1.5 ਸਾਲ ਕੋਈ ਗਰਾਂਟ ਹੀ ਨਹੀਂ ਦਿੱਤੀ ਸਰਕਾਰ ਨੇ ਪੰਚਾਇਤਾਂ ਨੂੰ, ਕਹਿੰਦੇ ਜੀ 1.5 ਸਾਲ ਕੋਈ ਨਹੀਂ ਦੇਣੀ। ਕਾਰਨ ਉਹਦਾ ਕੀ ਸੀ? ਇਹ ਹੀ ਨਹੀਂ ਸੀ ਪਤਾ ਵੀ ਜਿਹੜੇ ਸਰਪੰਚ ਆ ਉਹ ਅਕਾਲੀ ਸੀ ਜਾਂ ਕਾਂਗਰਸੀ ਸੀ, ਆਮ ਆਦਮੀ ਪਾਰਟੀ ਤਾਂ ਹੈ ਕੋਈ ਨਹੀਂ, ਨਵੀਂ ਪਾਰਟੀ ਆ ਜੀ, ਵੀ ਸਾਨੂੰ ਪਤਾ ਲੱਗ ਜਵੇ। ਹੁਣ ਵੀ ਸ਼ਾਇਦ 5 ਮਹੀਨੇ ਪਹਿਲਾਂ ਪਾਵਰ ਜਿਹੜੀ ਆ ਉਹ ਲੈਣ ਦਾ ਸ਼ਾਇਦ ਇਹੀ ਕਾਰਨ ਆ ਵੀ ਉਹਨਾਂ ਟੋਹ ਲਿਆ ਜਾਵੇ। ਕਹਿ ਇਹ ਦਿੱਤਾ ਹਰ ਹੁਣ ਪਿੰਡ ਦੇ ਵਿੱਚ 8-8 9-9 ਲੱਖ ਦੇ ਵਿਕਾਸ ਕਾਰਜ ਹੋਏ ਆ, ਹੁਣ ਉਹਦੇ ਵਿੱਚ ਸਿੱਧੇ ਤਾਂ ਕੈਸ਼ ਚੱਲਦੇ ਨਹੀਂ। ਹੁਣ ਉਹ ਦਿਹਾੜੀ ਵਾਲੇ ਆ, ਸਰਪੰਚ ਬੰਦਾ ਸੋਚਦਾ ਵੀ ਚੱਲ ਵੀਡੀਓ ਕੋਲ ਜਾ ਕੇ ਤਾਂ ਆਪਾਂ ਕਢਾ ਲਿਆਉਂਦੇ ਆ, ਪੈਸੇ ਇਕੱਠੇ ਦੇ ਦੇਵਾਂਗੇ। ਹੁਣ ਕਈ ਪਿੰਡਾਂ ਦੇ ਸਰਪੰਚ ਦੱਸਦੇ ਆ ਵੀ ਸਾਡੇ 8-8 9-9 ਲੱਖ ਦੀਆਂ ਲੈਣ ਦੇ ਪਈਆਂ, ਪੈਸੇ ਖਤਮ ਹੋ ਗਏ ਆ, ਪੈਸੇ ਜਾਣੀ ਉਹ ਪਿੱਛੇ ਜਿਹੇ ਮੁੜ ਗਏ ਆ। ਹੁਣ ਅਸੀਂ ਕਿੱਥੋਂ ਦਈਏ? ਸਰਕਾਰ ਸਰਪੰਚਾਂ ਨੂੰ ਗਾਲਾਂ ਕੱਢਣੀਆਂ ਜੀ, ਹੁਣ ਡਿਵੈਲਪਮੈਂਟ ਵੀ ਰੁਕ ਗਈ, ਪਿੰਡਾਂ ਦੀ ਸਾਰੀ ਡਿਵੈਲਪਮੈਂਟ ਰੁਕਣੀ ਆ। ਹੁਣ ਜਿਹੜੀ ਸਭ ਤੋਂ ਡੇਂਜਰਸ ਚੀਜ਼ ਆ ਵੀ ਉਹ ਲੋਕਾਂ ਨੇ ਤਾਂ ਸਰਪੰਚ ਦੀ ਗਾਲਾਂ ਕੱਢਣੀਆਂ। ਹੁਣ ਉਹ ਸਰਪੰਚ ਨੇ ਪੱਲਿਓ ਥੋੜੀ ਲੈਣ ਦੇਣ ਤਾਂ ਸਰਪੰਚ ਨਾਲ ਹੀ ਹੈ ਨਾ, ਚਾਹੇ ਉਹ ਭੱਠੇ ਵਾਲੇ ਦਾ, ਚਾਹੇ ਉਹ ਬਜਰੀ ਵਾਲੇ ਦਾ। ਨਾਲੇ ਗੱਲ ਹੋਰ ਵੀ ਆ ਮਾਸਟਰ ਜੀ, ਇੱਕ ਹੋਰ ਕਰਪਸ਼ਨ ਚੱਲਣੀ ਇੱਥੇ, ਉਹ ਇਦਾਂ ਚੱਲਣੀ ਜਿਹੜਾ ਕੰਮ ਸਰਪੰਚ ਨੇ ਮੁਕਤ ਕਰ ਦੇਣਾ ਸੀ, ਉਹ ਜੇ ਕੰਮ ਕਰਵਾਉਣਾ ਪੈ ਗਿਆ ਜਾਂ ਕੋਰਟ ਚ ਜਾਣਾ ਪਊ, ਹਾਂ ਉਹਨੇ ਜਾਂ ਪੁਲਿਸ ਕੋਲ ਜਾਣਾ ਪਊ, ਕਿਸੇ ਪਾਸੇ ਜਾਣਾ ਪਊਗਾ। ਰਾਜਾ ਵੜਿੰਗ ਨੇ ਇਹ ਗੱਲ ਕਹੀ ਆ ਵੀ ਮੈਂ ਇੱਥੇ ਕੋਰਟ ਵਿੱਚ ਜਾਊਂਗਾ ਇਹਦੇ ਲਈ, ਪਰ ਇਹਦੇ ਵਿੱਚ ਨਾਲ ਸਰਕਾਰ ਨੇ ਕਹਿਤਾ ਵੀ ਪ੍ਰਸ਼ਾਸਕ ਜੇ ਚਾਹਵੇ, ਪ੍ਰਸ਼ਾਸਕ ਕੋਈ ਵੀ ਉਸ ਹੋ ਸਕਦਾ, BDO ਹੋਵੇ ਜਾਂ ਤਹਿਸੀਲਦਾਰ ਜਾਂ ਕੁਝ ਵੀ ਰੱਖ ਲਓ, ਉਹ ਪੈਸੇ ਜਿਹੜੇ ਆ ਉਹ ਦੇ ਸਕਦਾ। ਸ਼ਾਇਦ ਇਹਨਾਂ ਦੀ ਭਾਵਨਾ ਇਹ ਆ ਵੀ ਚਲੋ ਜੀ ਜੇ ਤਾਂ ਤੂੰ ਹੈਗਾ ਆਮ ਆਦਮੀ ਪਾਰਟੀ ਦਾ ਬੰਦਾ, ਫੇਰ ਤਾਂ ਤੈਨੂੰ ਦਵਾਂਗੇ ਪੈਸੇ ਸਿੱਧੇ ਹੀ। ਸ਼ਾਇਦ ਇਹ ਹੋ ਨਹੀਂ ਤਾਂ ਕਿਹੜੇ ਮਾਰੀ ਗਈ ਹੈ ਨਾ, ਇਹੀ ਹੋ ਸਕਦਾ, ਨਹੀਂ ਤਾਂ ਕੋਈ ਗੱਲ ਤਾਂ ਬਣਦੀ ਨਹੀਂ। ਇਹ ਫਿਰ ਸਰਪੰਚਾਂ ਦੇ ਉੱਤੇ ਢੰਗ ਦੇ ਨਾਲ ਗੱਲਬਾਤ ਪਾਉਣ ਵਾਲੀ ਗੱਲ ਦੇ ਨਾਲ ਜਿਹੜੀ ਆਪਾਂ ਹੁਣ ਆਜ਼ਾਦੀ ਦੀ ਗੱਲ ਕਰਦੇ ਆ ਵੀ ਜਦੋਂ ਸਰਪੰਚ ਲੋਕਾਂ ਨੇ ਚੁਣਿਆ ਆ, ਉਹਦੀ ਯਾਰ 5 ਦਾ ਤੁਸੀਂ ਕਰਨਾ ਆ, ਇੱਕ ਮਹੀਨਾ 30 ਦਿਨ ਬਹੁਤ ਆ, 1 ਮਹੀਨਾ ਥੋੜਾ ਆ, 1 ਮਹੀਨਾ ਤੁਸੀਂ 1.5 ਮਹੀਨਾ ਰੱਖ ਲਓ, ਤੁਸੀਂ 5 ਮਹੀਨੇ ਪਹਿਲਾਂ ਉਹਨਾਂ ਨੂੰ ਸਸਪੈਂਡ ਇਹਨਾਂ ਦਾ ਜਿਹੜਾ ਨੋਵਾ ਇਲੈਕਸ਼ਨ ਹੁੰਦਾ ਉਹਦੇ ਵੀ ਨਹੀਂ ਕਰਦਾ ਟਾਈਮ। ਹਾਂ ਬਿਲਕੁਲ, ਉਹ ਵੀ ਮਹੀਨਾ 1.5 ਮਹੀਨਾ ਰੱਖਦੇ ਆ। ਨਾਲੇ ਕਿੱਡਾ ਵੱਡਾ ਏਰੀਆ ਉਹ ਤਾਂ ਹੁੰਦਾ, ਏਰੀਆ ਉਹ ਵੱਡਾ ਹੁੰਦਾ। ਇੱਥੇ ਤਾਂ 4-5 ਗਲੀਆਂ ਆਉਂਦੀਆਂ, ਕੀ ਉੱਥੇ ਤੁਸੀਂ ਕਰ ਲੈਣਾ? ਉਹ ਤਾਂ ਮਾਸਟਰ ਨੇ ਕਹਾ ਦੇਗਾ ਜਿਹੜਾ ਕਾਰੀ ਪਾਵਰ ਚ ਆ ਜਾਂਦਾ ਨਾ, ਹਾਂ ਉਹਦਾ ਜ਼ੋਰ ਇਹ ਲੱਗਾ ਹੁੰਦਾ ਮੈਂ ਰਹਿਣਾ ਇੱਥੇ ਕਿੱਦਾਂ। ਹਾਂ ਬਿਲਕੁਲ, ਬਸ ਕੋਈ ਨਾ ਕੋਈ ਹੱਥ ਕੱਢੇ ਨੂੰ ਵਰਤੀ ਜਾਣੇ। ਹੁਣ ਤਾਇਆ ਦੇਖੋ ਸੰਵਿਧਾਨ ਦੀ ਦੁਰਵਰਤੋਂ ਜਿਹੜੀ ਆ, ਤੇ ਆਪਾਂ ਆਜ਼ਾਦੀ ਜਿਹੜੀ ਆ ਸੰਵਿਧਾਨ ਹੀ ਆ, ਸਾਨੂੰ ਹਰ ਤਰ੍ਹਾਂ ਦੀ ਪਾਵਰ ਮਿਲਦੀ ਆ। ਹੁਣ ਆ ਆਪਣੇ ਇਲਾਕੇ ਦਾ ਦੇਖ ਲਈਏ, ਆਪਣਾ MLA ਦਾ ਚੁਣਿਆ ਆ ਕਾਂਗਰਸੀ, ਆਪਣਾ ਤਾਂ ਆਮ ਆਦਮੀ ਪਾਰਟੀ ਦਾ ਨੇ, ਆਮ ਆਦਮੀ ਪਾਰਟੀ ਆਪਣੇ ਹਲਕੇ ਤੋਂ ਹਾਰੀ ਹੋਆ, ਗਰਾਂਟਾਂ ਵੰਡ ਰਿਹਾ ਆ ਆਮ ਆਦਮੀ ਪਾਰਟੀ ਵਾਲਾ, ਗਰਾਂਟਾਂ ਉਹੀ ਬਣ ਰਿਹਾ। ਪਿਛਲੇ ਦਿਨ ਆਪਣੇ ਇੱਥੇ ਪਿੰਡ ਆ ਕੇ ਗਿਆ, ਸਮੱਸਿਆਵਾਂ ਸੁਣ ਕੇ ਗਿਆ, ਵੀ ਲੋਕਾਂ ਨੇ ਨਕਾਰਿਆ ਆ ਉਹ ਬੰਦਾ, ਅਖੇ ਜੀ ਇਹ ਹਲਕਾ ਇੰਚਾਰਜ ਆ। ਫਿਰ ਤੁਹਾਡੇ ਵਿੱਚ ਤੇ ਅਕਾਲੀਆਂ 'ਚ ਫਰਕ ਕੀ ਹੈ? ਉਹ ਫਿਰ ਜਿੱਤਿਆ ਜਿਹਨੂੰ ਲੋਕਾਂ ਨੇ ਵੋਟਾਂ ਪਾਈਆਂ। ਪਰ ਮਾਸਟਰ ਫਰਕ ਆਪੇ ਨਹੀਂ ਰਹਿਣਾ, ਸਿਰਫ ਪਹਿਰਾਵੇ ਬਦਲੇ, ਬੰਦੇ ਤਾਂ ਉਹੀ ਆ ਵੀ ਲੋਕ ਕਾਂਗਰਸ ਸੀਗੇ, ਹੁਣ ਆਮ ਪਾਰਟੀ ਚ ਸ਼ੁਰੂ ਤੋਂ ਹੀ ਬਾਦਸ਼ਾਹ ਬਦਲਦੇ ਆਏ ਆ। ਠੀਕ ਹੈ ਨਾ, ਜਿਹੜੀਆਂ ਨੀਤੀਆਂ ਉਹ ਤਾਂ ਉਹ ਹੀ ਰਹੀਆਂ, ਨੀਤੀਆਂ 'ਚ ਕੋਈ ਫਰਕ ਨਹੀਂ, ਬਦਲਾਅ ਕੋਈ ਨਹੀਂ। ਚੰਗਾ ਮਾਸੀ ਨੂੰ ਚੱਲੀਏ ਫਿਰ। ਹਾਂ ਬੜੇ ਕਾਲੇ ਹੋਏ ਅੱਜ ਤਾਂ। ਕਾਲਾ ਨਹੀਂ, ਮੈਂ ਨਾ ਮੁੰਡੇ ਨੇ ਜਾਣਾ ਬਾਹਰ ਨੂੰ, ਤੇ ਮੈਂ ਉਹਦੀ ਹੈਗੀ ਸੁਖਣਾ ਸੁਖੀਓ, ਮੈਂ ਉਹ ਲਾਉਣ ਜਾਣਾ ਜਰਾ। ਉਹ ਗੱਲ ਸੁਣ, ਕਿਤੇ ਸੁਖਣਾ ਹਰਿਮੰਦਰ ਸਾਹਿਬ ਤਾਂ ਨਹੀਂ ਜਾਣਾ? ਹਾਂਜੀ ਹਰਿਮੰਦਰ ਸਾਹਿਬ। ਉਹ ਭਰਾਵਾ ਇਹ ਗੱਲ ਦਾ ਖਿਆਲ ਰੱਖੀ, ਕਾਹਦਾ? ਕਿਤੇ ਜਹਾਜ਼ ਨਾ ਲੈ ਜੀ, ਖਿਡੌਣਾ ਨਾ ਲੈ ਜੀ, ਕੋਈ ਸੁਖਣਾ ਸੁਖੀ ਦਾ। ਉੱਥੇ ਕੀ ਗੱਲ?
ਉਹਨਾਂ ਨੇ ਬੈਨ ਕਰ ਦਿੱਤਾ। ਉਹਨਾਂ ਨੇ ਕਿਹਾ ਨਹੀਂ ਲੋਕੀ ਪਤਾ ਕੀ ਕਰਦੇ ਸੀ, ਉਹਦੇ ਖਿਡੌਣੇ ਲੈ ਕੇ ਚੱਲ ਜਾਂਦੇ ਆ। ਹਾਂ ਭਾਜੀ ਇਹ ਸੁੱਕਾ ਕੰਮ ਲੋ ਹੋ ਗਿਆ। ਪਤਾ ਨਹੀਂ ਹੁਣ ਥੋੜੀ ਦਿਨ ਦੀ ਗੱਲ ਹੈ, ਬਾਕੀ ਬਾਅਦ 'ਚ ਨੂੰ ਪਤਾ ਮਾਸਟਰ ਸਹੀ ਹੈ ਨਾ। ਕਈ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ ਇਹ। ਚਲੋ ਇਹ ਸ਼ਰਧਾ ਵੀ ਆ ਲੋਕਾਂ ਦੀ, ਲੋਕੀ ਮਾਨਤਾ ਕਰਦੇ ਆ, ਵਿਸ਼ਵਾਸ ਆ ਧਰਮ ਦੇ ਵਿੱਚ, ਉਹਦੇ ਉੱਤੇ ਆਪਾਂ ਨੂੰ ਕੋਈ ਕਿੰਤੂ ਪਰੰਤੂ ਨਹੀਂ। ਪਰ ਸਿੱਖੀਜ਼ਮ ਦੇ ਵਿੱਚ ਪਖੰਡ ਜਿਹੜਾ ਆ ਇਹਦੀ ਜਗ੍ਹਾ ਨਹੀਂ, ਇਹਦੇ ਲਈ ਜਗ੍ਹਾ ਨਹੀਂ। ਜਗ੍ਹਾ ਹੈ ਹੁਣ ਚਲੋ ਗੁਰਦੁਆਰਾ ਸਾਹਿਬਾਨ ਦੇ ਵਿੱਚ ਬਹੁਤ ਸਾਰੇ ਇਦਾਂ ਲੈ ਕੇ ਜਾਂਦੇ ਆ। ਹਰਮੰਦਰ ਸਾਹਿਬ ਵੀ ਕੋਈ ਜਿਹੜਾ ਆ ਸ਼ਖਸ ਜਾਂ ਸੰਗਤ ਦੇ ਵਿੱਚੋਂ ਜਹਾਜ਼ ਲੈ ਕੇ ਚਲੇ ਗਏ। ਉਹਦੇ ਵਿੱਚ ਇਹ ਆ ਵੀ ਜੇ ਅਸੀਂ ਜਹਾਜ਼ ਗੁਰਦੁਆਰੇ ਚੜਾ ਦਵਾਂਗੇ ਉਹਦੇ ਨਾਲ ਸਾਡਾ ਮੁੰਡੇ ਦਾ ਬਾਹਰਲਾ ਕੰਮ ਬਣ ਜੂ ਜਹਾਜ਼, ਹਨਾ। ਉਹਦਾ ਐਕਸ਼ਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਬਹੁਤ ਸੀਰੀਅਸਲੀ। ਅੱਛਾ ਵੀ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਸੰਗਤ ਨੂੰ ਅਵੇਅਰ ਕਰੋ ਵੀ ਅਸੀਂ ਜਿਹੜੇ ਸਾਡੇ ਤਾਂ ਇਹ ਆ ਵੀ ਸਾਡੇ ਤਾਂ ਕਹਿ ਲਓ ਵੀ ਸਿੱਖੀਜ਼ਮ ਵਿੱਚ ਇਹ ਆ ਵੀ ਅਸੀਂ ਰੱਬ ਦਾ ਨਾਮ ਲੈਂਦੇ ਆ। ਅਸੀਂ ਉਹ ਕੰਮ ਜਿਹੜੇ ਪਖੰਡਵਾਦ ਤੋਂ ਸਾਨੂੰ ਕੱਢਿਆ ਮੁੜ ਕੇ ਉੱਥੇ ਉੱਥੇ ਅਸੀਂ ਤਾਂ ਵੀ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਉਹਨੇ ਇਸ਼ੂ ਵੀ ਕੀਤੀ ਆ ਇਹ ਪਾਰਨਿੰਗ, ਪਰ ਲੋਕਾਂ ਨੂੰ ਵੀ ਥੋੜਾ ਸੁਚੇਤ ਹੋਣਾ ਚਾਹੀਦਾ। ਠੀਕ ਆ ਸਾਨੂੰ ਲੋੜ ਹੁੰਦੀ ਆ, ਕਹਿੰਦੇ ਹੁੰਦੇ ਆ ਵੀ ਲੋੜ ਵੇਲੇ ਸਭ ਕੁਝ ਕਰਨਾ ਪੈਂਦਾ, ਪਰ ਥੋੜਾ ਜਿਹਾ ਧਿਆਨ ਵੀ ਰੱਖਣਾ ਚਾਹੀਦਾ। ਉਹਦਾ ਮਾਸਟਰ ਜਦੋਂ ਮੈਂ ਆਸਟ੍ਰੇਲੀਆ ਗਿਆ ਸੀ ਨਾ, ਉੱਥੇ ਮੈਨੂੰ ਦੱਸਦੇ ਸੀ ਕਿ ਲੋਕੀ ਗੁਰੂ ਘਰਾਂ ਦੇ ਵਿੱਚ ਜਿੰਦੇ ਚੜਾਉਂਦੇ ਆ। ਅੱਛਾ ਜਿੰਦੇ ਅੱਛਾ। ਫਿਰ ਕਹਿੰਦੇ ਕਈ ਇਦਾਂ ਦੇ ਕੇਸ ਵੀ ਹੋਏ ਉੱਥੇ ਕਿ ਦਾਲਾਂ ਦੇ ਵਿੱਚ ਮੇਖਾਂ ਪਾ ਕੇ, ਸੁੱਕੀਆਂ ਦਾਲਾਂ ਵਿੱਚ ਮੇਖਾਂ ਪਾ ਕੇ ਚੜਾਈਆਂ। ਆ ਦੇਖੋ ਠੀਕ ਹੈ, ਹਰੇ ਉਹ ਮਾੜੀ ਗੱਲ ਆ। ਪਤਾ ਨਹੀਂ ਕਿਹਨੂੰ ਸਲਾਹ ਦਿੱਤੀ ਵਿਸ਼ਵਾਸੀ ਉਹ ਇਦਾਂ ਹੋਣਾ ਵੀ ਸ਼ਨੀ ਦੇਵ ਦਾ ਹੋ ਜਾਣਾ ਥੋੜਾ ਜਿਹਾ। ਅੱਛਾ ਲੋਕੀ ਇਦਾਂ ਦੇ ਆਪਣੇ ਦੇਖੋ, ਆਪਾਂ ਇੰਡੀਆ ਛੱਡ ਕੇ ਪੰਜਾਬ ਛੱਡ ਕੇ ਬਾਹਰ ਚਲ ਗਏ, ਬਾਹਰ ਦੇ ਮੁਲਕਾਂ ਵਿੱਚ ਕਾਫੀ ਤਰੱਕੀ ਆ, ਸੋਚ ਵੱਖਰੀ ਆ। ਵੀ ਤੁਸੀਂ ਉਹ ਇੰਡੀਆ ਵਾਲੀ ਸੋਚ ਲੈ ਕੇ ਚੱਲ ਗਏ ਆ। ਨਿੱਕੀਆਂ ਮੋਟੀਆਂ ਗੱਲਾਂ ਹਰ ਤੇ ਇਹੋ ਜਿਹੀਆਂ ਕਰਦੇ ਆ ਕਿ ਸਾਡਾ ਤੇ ਮੂੰਹ ਦਾ ਟੇਸਟ ਖਰਾਬ ਹੋ ਜਾਂਦਾ ਗੱਲ ਕਰਦੇ। ਬਿਲਕੁਲ। ਹੁਣ ਚਲੋ ਜੇ ਪਖੰਡ ਇਦਾਂ ਕਰਨਾ, ਹੁਣ ਆਪਣੇ ਜਿੰਦੇ ਤੁਸੀਂ ਗੱਲ ਕਰਦੇ ਆ, ਆਪਣੇ ਦੇ ਸੀ ਜਿੰਦਾ ਕੋਈ ਚਲੋ ਗੱਲ ਉਹ ਵਧੀਆ ਵੀ ਲੱਗਦੀ ਆ। ਕਹਿੰਦੇ ਵੀ ਜੇ ਕਿਸੇ ਦਾ ਵਿਆਹ ਨਾ ਹੁੰਦਾ ਹੋਵੇ ਜਿੰਦੇ ਉਹ ਸੈੱਟ ਦਾ ਨਵੇਂ ਲਿਆ ਕੇ। ਅੱਛਾ ਮੈਨੂੰ ਨਹੀਂ ਨਾ ਕੁੱਤੀਆਂ ਵੀ ਦਿੰਦੇ ਕਿ ਨਹੀਂ, ਨਾਲ ਕੁੰਜੀਆਂ ਨਹੀਂ ਹੁੰਦੀਆਂ ਬਈ ਇਹ ਜਿਹੜਾ ਆ ਜਿੰਦਾ ਜਿਹੜਾ ਆ ਇਹ ਕਿਸੇ ਨੂੰ ਮਿਲ ਜਾਂਦਾ ਆ, ਜਿੰਦਾ ਕੋਈ ਘਰ ਨੂੰ ਲੈ ਜਾਂਦਾ, ਅਗਲਾ ਚਾਬੀਦਾਰ ਕੋਈ ਘਰ ਜਾਵੇ ਵਾਸਤਾ ਇਹ ਮੈਨੂੰ ਬੰਦ ਕਰੀ ਨਾ ਆਪ ਜਿੰਦੇ ਸਿੱਟੀ ਜਾਏ। ਤੇ ਉਹਦੇ ਲਈ ਇਦਾਂ ਵੀ ਜੇ ਕੋਈ ਇਦਾਂ ਦਾ ਕਰਨਾ ਵੀ ਆ, ਕਿਸੇ ਨੂੰ ਹੈਂਗ ਲੱਗੇ ਨਾ ਫਟਕ ਲਈ ਹਾਂ ਬਈ ਹੁਣ ਹੜਾਂ ਦਾ ਕੀ ਕਰੀਏ ਭਾਈ, ਇਹ ਤਾਂ ਮੁੜ ਕੇ ਫੇਰ ਆਈ ਜਾਂਦੇ ਆ। ਯਾਰ ਮੈਨੂੰ ਸਮਝ ਨਹੀਂ ਪੈਂਦੀ। ਆ ਮੜਾ ਜੇ ਰਾਤ ਮਿਲੀ ਸੀ ਥੋੜੇ ਚਿਰ, ਆ ਹੁਣ ਫਿਰ ਬਿਆਸ ਚੜ ਆ ਗਿਆ। ਉਧਰੋਂ ਕਹਿੰਦੇ ਭਾਖੜੇ ਚ ਪਾਣੀ ਛੱਡ ਦਿੱਤਾ। ਦੱਸ ਸੜਕਾਂ ਦੇ ਵਿੱਚ ਪਾਣੀ ਰੁੜਿਆ ਫਿਰਦਾ ਯਾਰ, ਬੜਾ ਨੁਕਸਾਨ ਹੋ ਰਿਹਾ, ਬਹੁਤ ਨੁਕਸਾਨ ਹੋ ਰਿਹਾ। ਉੱਥੇ ਕਹਿੰਦੇ ਸ਼ਿਮਲੇ ਜਿਹੜਾ ਬੱਦਲ ਫਟਿਆ, ਉਹ ਸ਼ਿਵ ਮੰਦਿਰ ਉਹ ਵੀ ਰੁੜ ਗਿਆ। ਉਹਦੇ ਕਹਿੰਦੇ 50 ਬੰਦੇ ਮਰ ਗਏ, ਬੰਦੇ ਮਰ ਗਏ ਉਹ ਤਾਂ। ਬਿਲਕੁਲ। ਹਰਿਆਣੇ ਹਿਮਾਚਲ ਚ ਤਾਂ ਬਹੁਤ ਹਾਲਾਤ ਖਰਾਬ ਆ। ਮੀਂਹ ਜਿਹੜਾ ਇੰਨਾ ਲਗਾਤਾਰ ਪਿਆ ਵੀ ਪਿਛਲੇ ਸਾਰੇ ਰਿਕਾਰਡ ਤੋੜੀ ਜਾਂਦਾ। ਜਿਹੜੀ ਮਿੱਟੀ ਆ ਖਿਸਕ ਰਹੀ ਡਿੱਗਾ ਡਿੱਗੀ ਜਾਂਦੀਆਂ ਵੱਡੀਆਂ ਡਿਗਾ। ਉਹ ਤੁਸੀਂ ਦੇਖਿਆ ਹੋਣਾ ਵੀ ਲਾਈਨ ਜਿਹੜੀ ਆ, ਲਾਈਨ ਕੱਲੀ ਖੜੀ ਆ ਰੇਲਵੇ ਦੀ, ਥੱਲੇ ਸਾਰੀ ਮਿੱਟੀ ਜਿਹੜੀ ਆ ਬਹਾ ਕੇ ਰੋਡ ਤੇ ਲੱਗਿਆ ਪਾਣੀ। ਹੁਣ ਜਿਹੜੇ ਹਿਮਾਚਲੀ ਗੱਲਾਂ ਜਿੱਦਾਂ ਕਰਦੇ ਸੀ ਬਹੁਤ ਵੀ ਅਸੀਂ ਜੀ ਏਦਾਂ ਪਾਣੀ ਜਿਹੜਾ ਆ ਸਾਡਾ ਆ ਚੱਲਿਆ ਸੀ ਹਨਾ, ਬੜਾ ਇਹ ਇੱਕ ਮੁੱਦਾ। ਪੈਸੇ ਦਿਓ ਵੀ ਇਸ ਵੇਲੇ ਜਿੰਨਾ ਨੁਕਸਾਨ ਹੁਣ ਪਾਣੀ ਸਾਂਭ ਲੈਣਗੇ। ਨਹੀਂ ਵੀ ਜੇ ਉਹ ਪੈਸੇ ਲੈਣੇ ਪਾਣੀ ਦੇ, ਫਿਰ ਨੁਕਸਾਨ ਦੇ ਪੈਸੇ ਵੀ ਦੇ। ਨੁਕਸਾਨ ਦੇ ਪੈਸੇ ਵੀ ਆਉਣ। ਗੱਲ ਆਹੀ ਆ। ਇਹ ਤਾਂ ਦੇਖੋ ਰਲ ਮਿਲ ਕੇ ਚੱਲਣਾ ਪੈਣਾ, ਇੱਕ ਦੇਸ਼ ਆ ਆਪਣਾ। ਹੁਣ ਉਹ ਭਾਖੜੇ ਦੇ ਵਿੱਚ ਇੰਨਾ ਪਾਣੀ ਜਿਹੜਾ ਉਹ ਰਣਜੀਤ ਸਾਗਰ ਡੈਮ ਵਿੱਚ ਇੰਨਾ ਪਾਣੀ ਵੱਧ ਗਿਆ। ਦੇਖੋ ਬਹੁਤ ਸਾਰੀਆਂ ਉਹਨੇ ਕੋਸ਼ਿਸ਼ਾਂ ਕੀਤੀਆਂ ਵੀ ਪਾਣੀ ਨੂੰ ਰੋਕੀ ਰੱਖੀਏ, ਪਰ ਉਦੋਂ ਹੀ ਛੱਡਦੇ ਹੁੰਦੇ ਆ ਜਦੋਂ ਉਹਨਾਂ ਨੂੰ ਹੋਰ ਕੋਈ ਰਾਹ ਬਸ ਹੋ ਜਾਂਦੀ ਹੈ। ਤੇ ਹੁਣ ਉਹ ਪਾਣੀ ਜਿਹੜਾ ਛੱਡਿਆ, ਨੰਗਲ ਦੇ ਕੋਲ ਤਾਂ 2-3 ਪਿੰਡ ਜਿਹੜੇ ਡੁੱਬ ਗਏ ਉਦਣ ਹੀ। ਉਸ ਤੋਂ ਬਾਅਦ ਜਿਹੜੇ ਆ ਭਗਵੰਤ ਮਾਨ ਨੇ ਵੀ ਕਹਿ ਦਿੱਤਾ ਸਾਰਿਆਂ ਨੂੰ, ਮੰਤਰੀਆਂ ਨੂੰ, ਵੀ ਆਪਣੇ ਇੱਧਰ ਪਿੰਡਾਂ ਦੇ ਵਿੱਚ ਦੌਰੇ ਰੱਖੋ, ਜਾਇਜ਼ਾ ਜਿਹੜਾ ਲਓ। ਕਈ ਧੁੱਸੀ ਬੰਨ ਫੇਰ ਟੁੱਟ ਗਏ ਆ, ਪਰ ਇੱਥੇ ਸ਼ਲਾਘਾ ਹੀ ਬਣਦੀ ਆ ਵੀ ਲੋਕ ਤਿਆਰ ਆ ਫੇਰ ਪਹਿਲਾਂ ਵਾਂਗੂ ਬਈ ਜਿਹੜਾ ਸਹੀ ਤਰੀਕੇ ਦੇ ਨਾਲ ਉਹਨੂੰ ਹੈਂਡਲ ਕਰਨਾ। ਮੈਂ ਦੇਖਣ ਡਿਆ ਸੀਗਾ ਜੀ ਵੀ ਉੱਥੇ ਉਹ ਬੱਕਰੀਆਂ ਕਿੰਨੀਆਂ ਮਰੀਆਂ ਪਈਆਂ, 40-50 ਬੰਦੇ ਕੋਠੇ ਤੇ ਬੈਠੇ ਆ। ਉਹ ਡੰਗਰ ਜਿਹੜੇ ਉਹ ਤਾਂ ਥੱਲੇ ਡੁੱਬਣ ਡਏ, ਉਹ ਤਾਂ ਉਹ ਰੱਸੇ ਵੱਜੇ ਜਾਂ 50 ਤੋਂ ਉੱਤੇ ਬੰਦੇ ਮਰ ਗਏ। ਸਮਾਜ ਜੀਵਕਾਂ ਨੇ ਜਾ ਕੇ ਉਹ ਬੜਾ। ਪਰ ਇੱਕ ਗੱਲ ਜ਼ਰੂਰ ਵੀ ਦੇਖੋ, ਕੁਦਰਤ ਅੱਗੇ ਕਿਸੇ ਦਾ ਵਾਸ ਨਹੀਂ, ਅੱਗੇ ਕਿਸੇ ਦਾ ਕੋਈ ਵਾਸ। ਪਰ ਇੰਨਾ ਗੱਲ ਜ਼ਰੂਰ ਆ ਕਿ ਸਾਡੇ ਪੰਜਾਬੀਆਂ ਦੀ ਸਾਡੀ ਇੱਕ ਹਿੰਮਤ ਦੀ ਦਾਤ ਦੇਣੀ ਬਣਦੀ ਆ। ਵੱਡੇ ਤੋਂ ਵੱਡਾ ਵੀ ਉਹ ਨੁਕਸਾਨ ਹੁੰਦਾ, ਹਿੰਮਤ ਨਹੀਂ ਹਾਰਦੇ। ਇਹ ਅੱਗੇ ਚੱਲ ਕੇ ਮੁਕਾਬਲਾ ਕਰਦੇ ਆ, ਲੰਗਰ ਲਾਉਂਦੇ ਆ, ਲੋਕਾਂ ਦੀ ਹੈਲਪ ਕਰਦੇ ਆ, ਮਦਦ ਕਰਦੇ ਆ। ਆਪਸੀ ਭਾਈਚਾਰਾ ਨਹੀਂ ਬੋਲਦੇ ਕਿਸੇ ਹਾਲਤ ਵਿੱਚ ਵੀ। ਤਾਇਆ ਇਹ ਜਿਹੜੀ ਆਹ ਕੁਦਰਤ ਵਾਲੀ ਗੱਲ ਕੀਤੀ ਆ, ਇਹੀ ਪੰਗਾ ਤੈਨੂੰ ਦੱਸਾਂ। ਜਿਹੜੀਆਂ ਛੇੜਖਾਨੀਆਂ ਕਰਦੇ ਨਾ ਕੁਦਰਤ ਨਾਲ, ਕੁਦਰਤ ਦਾ ਆਪਣਾ ਨਾ ਇਹ ਕਹਿੰਦੇ ਆ ਬੈਲੈਂਸ, ਜਿਹੜਾ ਇੰਗਲਿਸ਼ ਦਾ ਸ਼ਬਦ ਬੈਲੈਂਸ ਬਣਾ ਕੇ ਰੱਖਦੀ, ਉਹਨਾਂ ਨੇ ਝਾੜਦੇ ਨੇ ਸਾਰੇ। ਆ ਜਿੰਨੀਆਂ ਮਰਜ਼ੀ ਤਰੱਕੀਆਂ ਕਰੀ ਜਾਓ, ਬੰਦਾ ਜੋ ਮਰਜ਼ੀ ਕਰ ਲਵੇ, ਜਦੋਂ
ਕੁਦਰਤ ਦੇ ਖੱਬੇ ਹੱਥ ਦੀ ਖੇਡ ਵਾ ਨਾ। ਭਾਵੇਂ ਸਾਰੀ ਦੁਨੀਆ ਨੂੰ ਮਲੀਆਂ ਮੇਟ ਕਰ ਦੇਵੇ, ਮੈਂ ਨਾ ਕੋਈ ਹੈ ਉਹਦੇ ਅੱਗੇ ਕੁਝ ਕਰ ਸਕਦਾ? ਨਾ ਅੱਗੇ ਕਰ ਸਕਦਾ ਕੋਈ, ਨਾ ਪਾਣੀ ਅੱਗੇ। ਬਿਲਕੁਲ ਜੀ ਬਿਲਕੁਲ। ਕੋਈ ਗੱਲ ਨੂੰ ਕੁਦਰਤ ਅੱਗੇ ਕੋਈ ਜ਼ੋਰ ਨਹੀਂ। ਭੁਚਾਲ ਆ ਜਾਂਦਾ ਕੀ ਕਰਾਂਗੇ? ਉੱਤੋਂ ਕੋਈ ਤਾਰ ਟੁੱਟ ਕੇ ਡਿੱਗ ਪੈਂਦਾ ਕੀ ਕਰਾਂਗੇ? ਹਨਾ। ਸੋ ਰੱਬ ਇਹਨਾਂ ਆਫਤਾਂ ਤੋਂ ਬਚਾਵੇ, ਪਰ ਇਹਨਾਂ ਕਿ ਭਾਈਚਾਰਾ ਸਾਡਾ ਬਹੁਤ ਸਟਰੋਂਗ ਹੈ, ਤਕੜਾ ਆ, ਰਲ ਮਿਲ ਕੇ ਇੱਕ ਦੂਜੇ ਦੀ ਮਦਦ ਕਰਦੇ ਇਹ ਆ। ਸਿਫਤ ਕਰਨ ਵਾਲੀ ਇਹ ਹੈ ਸਿਫਤ ਪੰਜਾਬ ਦੇ ਲੋਕਾਂ ਦੀ ਵੀ ਭਾਈਚਾਰਾ ਬਹੁਤ ਤਕੜਾ ਆ ਔਰ ਇੱਕ ਦੂਜੇ ਦੀ ਬਾਹ ਫੜਦੇ ਆ ਜਾ ਕੇ। ਤੇ ਸਾਡੇ ਜਿਹੜੇ ਬਾਹਰ ਗਏ ਬੰਦੇ ਆ ਨਾ, ਜਿੰਨੇ ਵੀ NRI ਆ, ਉਹਨਾਂ ਦਾ ਵੀ ਨਹੀਂ ਉਹ ਵੀ ਬਹੁਤ ਧੰਨਵਾਦ ਬਣਦਾ, ਕਿਉਂਕਿ ਜਦੋਂ ਵੀ ਗੱਲ ਹੁੰਦੀ ਆ ਉਹ ਵੀ ਬਹੁਤ ਮਦਦ ਕਰਦੇ ਪੰਜਾਬ 'ਚ। ਮੈਂ ਕਿਹਾ ਆਪਾਂ ਚੱਲਦੇ, ਮੈਂ ਵੀ ਚੱਲਦਾ ਤੇਰੇ ਨਾਲ। ਠੀਕ ਹੈ ਠੀਕ। ਮੈਂ ਵੀ ਸ਼ਹਿਰ ਨੂੰ ਜਾਣਾ, ਮਾੜਾ ਨਕੋਦਰ ਲਗੇੜਾ ਮੈਂ ਮਾਰਨਾ। ਕਿਹਾ ਜਾ ਉਹਨੂੰ ਫਿਰ ਬੱਚੇ ਘਰ ਡੀਕ ਹਾਂ, ਰਹੇ ਨਹੀਂ, ਆ ਠੀਕ ਆ, ਤੇ ਉਹਨਾਂ ਨੇ ਕਹਿਣਾ ਆਇਆ ਨਹੀਂ ਅਜੇ, ਬਹਿ ਜਾਂਦਾ ਜਾ ਕੇ ਸਾਰਾ। ਘਰੋਂ ਤਾਂ ਅੱਗੇ ਗਾਲਾਂ ਪੈਂਦੀਆਂ ਵੀ ਕਹਿੰਦੇ ਜਦੋਂ ਜਾਣਾ ਉੱਥੇ ਬਹਿ ਜਾਣਾ ਜਾ ਕੇ, ਉੱਠਦਾ ਹੀ ਨਹੀਂ। ਇੱਜ਼ਤ ਮਾਣ ਵੀ ਭਰਾਵਾ ਬਚਾ ਕਰਨਾ ਚਾਹੀਦਾ, ਇੱਜ਼ਤ ਮਾਣ ਤੋਂ ਆਪਣਾ ਬਚਾ ਰੱਖਣਾ ਤੁਸੀਂ ਹੈ ਉਹ ਬਚਾ ਕਰਕੇ ਇਹਨੇ ਲੰਬੜ ਆਇਆ ਅੱਜ। ਅੱਛਾ ਬਚਾ ਕਰਦੇ ਨੇ ਚੰਗਾ ਵੀ ਅਮਲੀਆ, ਠੀਕ ਹੈ ਜੇ ਮਿਲਦੇ ਚੱਲ ਕੇ। ਚਲੋ